ਜਾਣਕਾਰੀ ਪਾਉਣੇ ਹੋ ਸਟੂਡੀਓ ਦਾ ਨੰਬਰ ਹੈ 408 272 5200 ਡਾਇਲ ਕਰਕੇ। ਤੇ ਅੱਜ ਕਿਉਂਕਿ ਸ਼ੁੱਕਰਵਾਰ ਆ ਤੇ ਅੱਜ ਆਪਾਂ ਲਾਈਫ ਦੇ ਜ਼ਿੰਦਗੀ ਦੇ ਕਿਸੇ ਅਹਿਮ ਪੱਖ ਨੂੰ ਲੈ ਕੇ ਕਿਸੇ ਪਹਿਲੂ ਨੂੰ ਲੈ ਕੇ ਚਰਚਾ ਕਰਦੇ ਹੁੰਦੇ ਹਾਂ। ਤੇ ਚਰਚਾ ਆਪਣੀ ਅਕਸਰ ਹੀ ਇੱਥੋਂ ਦੇ ਮਸਲਿਆਂ ਨੂੰ ਲੈ ਕੇ, ਇੱਥੋਂ ਦੀ ਜ਼ਿੰਦਗੀ ਨੂੰ ਲੈ ਕੇ, ਇੱਥੋਂ ਦੀ ਜ਼ਿੰਦਗੀ ਨੂੰ ਲੈ ਕੇ, ਇੱਥੋਂ ਦੇ ਕਿਵੇਂ ਆਪਾਂ ਵਿਚਰਦੇ ਹਾਂ, ਕਿਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਆਪਾਂ ਅਕਸਰ ਹੀ ਇਹ ਗੱਲਾਂ ਬਾਤਾਂ ਕਰਦੇ ਹਾਂ। ਤੇ ਕਈ ਵਾਰ ਆਪਾਂ ਆਪਣੇ ਬਚਪਨ ਦੇ ਵਿੱਚ ਵੀ ਚਲੇ ਜਾਂਦੇ ਹਾਂ, ਉੱਥੋਂ ਦੇ ਜਿਸ ਵਿਰਸੇ ਜਿਸ ਤਹਿਜ਼ੀਬ, ਜਿਸ ਸੱਭਿਆਚਾਰ ਦੇ ਵਿੱਚੋਂ ਅਸੀਂ ਆਏ ਹਾਂ, ਉੱਥੇ ਅਸੀਂ ਕਿਸ ਤਰ੍ਹਾਂ ਰਹਿੰਦੇ ਸੀ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪਾਂ ਬਹੁਤ ਵਾਰ ਕਰਦੇ ਹਾਂ। ਅੱਜ ਤੁਹਾਨੂੰ ਇੱਕ ਵਾਰ ਫਿਰ ਤੁਹਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਲੈ ਚੱਲਦੇ ਹਾਂ ਤੇ ਉੱਥੋਂ ਦੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਕਿ ਕਿਸ ਤਰ੍ਹਾਂ ਬਚਪਨ ਦੇ ਵਿੱਚ ਸਾਡੇ ਸਕੂਲਾਂ ਦੇ ਵਿੱਚ ਕਿਹੋ ਜਿਹੀ ਸਿੱਖਿਆ ਸਾਨੂੰ ਮਿਲਦੀ ਰਹੀ ਤੇ ਉਹ ਸਿੱਖਿਆ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੀ ਸਵਾਰਿਆ, ਸਾਡੇ ਕਿਵੇਂ ਕੰਮ ਆਈ। ਇੱਥੋਂ ਦੀ ਸਿੱਖਿਆ ਨਾਲ ਤਾਂ ਉਸਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਥੇ ਪੜ੍ਹਾਉਣ ਦਾ ਵੱਖਰਾ ਇੱਕ ਤਰੀਕਾ ਹੈ। ਪਰ ਉੱਥੇ ਜਿਵੇਂ ਆਪਾਂ ਪੜ੍ਹ ਕੇ ਆਏ ਹਾਂ ਸਕੂਲਾਂ ਦੇ ਵਿੱਚ, ਹਾਈ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ, ਮਿਡਲ ਪ੍ਰਾਇਮਰੀ ਸਕੂਲਾਂ ਦੇ ਵਿੱਚ, ਤਾਂ ਉੱਥੇ ਜਦੋਂ ਜਿਹੜੇ ਸਮਿਆਂ ਦੇ ਵਿੱਚ ਆਪਾਂ ਪੜ੍ਹਦੇ ਸਾਂ, ਉਦੋਂ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਹੁੰਦਾ ਸੀ। ਇਸੇ ਕਰਕੇ ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਇੱਕ ਅਧਿਆਪਕ ਨੂੰ ਤੇ ਉਸ ਅਧਿਆਪਕ ਤੋਂ ਜਾਣਾਂਗੇ ਕਿ ਜਿਹੜੀ ਸਾਡੇ ਕੁੱਟ ਪੈਂਦੀ ਰਹੀ ਹੈ ਕਿ ਉਸੇ ਤਰ੍ਹਾਂ ਕੁੱਟ ਕੇ ਜਵਾਕਾਂ ਨੂੰ ਪੜ੍ਹਾਇਆ ਜਾ ਸਕਦਾ। ਤੇ ਉਸ ਅਧਿਆਪਕ ਦੇ ਨਾਲ ਤੁਹਾਡਾ ਤਾਰੁਫ਼ ਕਰਵਾਉਣੇ ਆ। ਮਲੀ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਬੜੀ ਮਿਹਰਬਾਨੀ ਸ਼ਰਮਾ ਜੀ, ਸਤਿ ਸ੍ਰੀ ਅਕਾਲ। ਔਰ ਬੜੀ ਮੈਂ ਕਹਿਣ ਡਿਆ ਕਿ ਵਡਿਆਈ ਮੇਰੀ ਲੋੜ ਤੋਂ ਬਹੁਤੀ ਬਿਆਨ ਕਰ ਦਿੱਤੀ ਤੁਸੀਂ। ਮੈਂ ਤੇ ਆਪਣੇ ਤਜਰਬਾਤ ਨੂੰ ਨਹੀਂ ਉਸ ਕਾਬਿਲ ਸਮਝਦਾ ਜਿੰਨੀ ਤੁਸੀਂ ਵਡਿਆਈ ਬਣਾ ਕੇ, ਜਿੰਨਾ ਤੁਸੀਂ ਕਹਿ ਲਵੋ ਕਿ ਮਾਣ ਸਨਮਾਨ ਦੇ ਕੇ ਪੇਸ਼ ਕਰਦੇ ਜੀ। ਧੰਨਵਾਦ ਆਪ ਜੀ ਦਾ ਜੀ। ਤੇ ਮਲੀ ਸਾਹਿਬ ਚਰਚਾ ਤਾਂ ਕਰਾਂਗੇ, ਜੇ ਯਾਦਾਂ ਸਾਂਝੀਆਂ ਕਰਾਂਗੇ ਆਪਾਂ। ਤੁਹਾਨੂੰ ਵੀ ਸੱਦਾ ਸਾਰਿਆਂ ਨੂੰ ਕਿ ਤੁਹਾਡਾ ਜਿਹੜਾ ਸਕੂਲੀ ਬਚਪਨ ਵਾਲਾ ਜਿਹੜਾ ਸਮਾਂ ਵਾ ਉਹ ਕਿਵੇਂ ਬੀਤਿਆ? ਕਿਸ ਮਾਸਟਰ ਦੀ ਕੁੱਟ ਤੁਹਾਨੂੰ ਯਾਦ ਆ? ਕਿ ਕਿਹੜੇ ਮਾਸਟਰ ਤੋਂ ਜ਼ਿਆਦਾ ਕੁੱਟ ਖਾਧੀ? ਕਿਸ ਭੈਣ ਜੀ ਨਾਲ ਜ਼ਿਆਦਾ ਲਗਾਵ ਸੀ, ਪ੍ਰੇਮ ਸੀ, ਪਿਆਰ ਸੀ? ਉਹਨਾਂ ਦੀ ਸਮਝਾਈ ਗੱਲ ਤੁਹਾਨੂੰ ਜਲਦੀ ਸਮਝ ਆਉਂਦੀ ਸੀ? ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ ਹੈ 408 272 5200। ਤੇ ਮਲੀ ਸਾਹਿਬ ਇੱਕ ਗੱਲ ਦਾ ਜਵਾਬ ਜ਼ਰੂਰ ਦਿਓ, ਜਿਹੜਾ ਬਚਪਨ ਹੁੰਦਾ ਉਹ ਮਤਲਬ ਤੁਸੀਂ ਤਾਂ ਉਸ ਤੋਂ ਵੱਡਿਆਂ ਨੂੰ ਪੜ੍ਹਾਇਆ, ਬਚਪਨ ਦੀ ਇੱਕ ਆਪਣੀ ਰੂਹੇ ਰਵਾਂ ਹੁੰਦੀ ਹੈ ਨਾ, ਉਹ ਆਪਣੇ ਤਰੀਕੇ ਨਾਲ ਵਿਚਰਦਾ। ਕੀ ਜ਼ਿਆਦਾ ਅਨੁਸ਼ਾਸਨ ਦੇ ਨਾਲ ਜਾਂ ਜ਼ਿਆਦਾ ਤਾੜ ਕੇ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਸਕੂਲਾਂ ਦੇ ਵਿੱਚ ਜਾਂ ਨਹੀਂ? ਦੇਖੋ, ਤਾੜ ਕੇ ਜਾਂ ਉਹ ਕੈਦ ਕਰਕੇ ਤੇ ਫਿਰ ਤੁਸੀਂ ਰਿਛ ਨੂੰ ਵੀ ਨਚਾ ਲੈਂਦੇ ਜੀ। ਬਾਂਦਰ ਤੋਂ ਵੀ ਮਦਾਰੀ ਦਾ ਕੰਮ ਲੈ ਲੈਂਦੇ ਜੀ। ਗੱਲ ਤੇ ਇਹ ਹੈ ਕਿ ਸਿਹਤਮੰਦ ਢੰਗ ਦੇ ਨਾਲ ਉਹਨੂੰ ਕਿੱਦਾਂ ਸਖਾਲਤ ਹੈ ਜਿਹੜੀ ਉਹ ਦਿੱਤੀ ਜਾ ਸਕਦੀ ਹੈ, ਕਿੱਦਾਂ ਉਹਨੂੰ ਉਧਰ ਲਾਇਆ ਜਾ ਸਕਦਾ ਹੈ। ਮੈਂ ਮਿਸਾਲ ਦੇਣਾ ਹੈ ਕਿ ਨਿੱਕੇ ਜਦੋਂ ਹੁੰਦੇ ਸਾਂ ਤੇ ਉਦੋਂ ਜਦੋਂ ਇੰਟਰਸਟ ਸੀਗਾ ਕਿ ਚਵਾਨੀ ਕੀ ਹੈ, ਥੇਲੀ ਕੀ ਹੈ, 12 ਆਨੇ ਕੀ ਹੈ, ਰੁਪਈਆ ਕੀ ਹੈ, ਰੁਪਈਏ ਦੇ 4 ਹਿੱਸੇ ਕਰੀਏ ਤੇ ਕੀ ਬਣਦਾ ਆ। ਇਹ ਇੰਟਰਸਟ ਸੀ ਨਾ, ਇਹਨਾਂ ਮੈਥਮੈਟਿਕਸ ਅਸੀਂ ਸਿੱਖ ਲਿਆ। ਜਦੋਂ ਜਿਓਮੈਟਰੀ, ਅਲਜਬਰਾ ਔਰ ਬਾਕੀ ਸ਼ਾਮਾਂ ਲਗੇ ਉਹ ਨਿਸਾਬੀ ਸਨ, ਉਹਨਾਂ ਦੇ ਵਿੱਚ ਇਹੋ ਜਿਹਾ ਇੰਟਰਸਟ ਕੋਈ ਨਹੀਂ ਸੀਗਾ। ਉਹ ਰਟਾਇਆ ਟੀਚਰਾਂ ਦੇ ਕੋਲ ਆਇਆ, ਉਹਨਾਂ ਅੱਗੇ ਰਟਾਉਣ ਦੀ ਕੋਸ਼ਿਸ਼ ਕੀਤੀ। ਰਟਾਉਣ ਦੇ ਵਿੱਚ ਜਿਨ੍ਹਾਂ ਨੇ ਰੱਟਾ ਲਾ ਲਿਆ ਉਹ ਤੇ ਤਰ ਗਏ, ਜਿਨ੍ਹਾਂ ਨੂੰ ਰੱਟਾ ਲਾਉਣਾ ਵੀ ਨਾ ਆਇਆ ਔਰ ਜਿਹੜੇ ਵਿਚਾਰਿਆਂ ਦੀ ਸਮਝ ਦੇ ਵਿੱਚ ਵੀ ਮੇਰੇ ਵਰਗਿਆਂ ਦੇ ਨਾ ਆਇਆ, ਉਹ ਫਸ ਗਏ। ਉਸ ਤੋਂ ਬਾਅਦ ਫਿਰ ਡਾਂਗਾ ਸੋਟੇ ਇਹ ਸਾਡੇ ਉੱਥੇ ਆਮ ਹੈ ਕਿ ਮਾਰ ਕੁਟਾਈ ਹੈ ਜਿਹੜੀ, ਉਹਦੇ ਨਾਲ ਬਾਲ ਨੂੰ ਇਸ ਪਾਸੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਦਾਂ ਬਾਲ ਮਜਬੂਰੀ 'ਚ ਤੇ ਇਸ ਪਾਸੇ ਆ ਜਾਏਗਾ। ਜਦੋਂ ਮਜਬੂਰੀ 'ਚ ਆਏਗਾ ਫਿਰ ਉਹ ਨਕਲ ਮਾਰਨ ਦੀ ਵੀ ਕੋਸ਼ਿਸ਼ ਕਰੇਗਾ, ਫਿਰ ਕੋਈ ਹੋਰ ਸੋਰਸਿਸ ਨੇ ਜਿਹੜੇ ਉਹਦੇ ਵੱਲ ਵੀ ਜਾਏਗਾ। ਯਾਨੀ ਉਹ ਆਪਣੇ ਉਸ ਲਮੇ ਤੇ ਛੁਟਕਾਰੇ ਲਈ ਹੁੰਦਾ। ਮੈਂ ਬੜੀ ਸਾਦਾ ਜੀ ਨੈਚੁਰਲ ਮਿਸਾਲ ਦਿੱਤੀ ਹੈ ਕਿ ਜਦੋਂ ਤਾੜ ਕੇ ਕਰੋਗੇ ਉਹ ਸਿੱਖ ਜਾਏਗਾ, ਪਰ ਉਹਦਾ ਕੋਈ ਜ਼ਹਿਨੀ ਨੁਕਸਾਨ, ਉਹਦਾ ਕੋਈ ਚਾਵਾਂ ਵਾਲਾ ਨੁਕਸਾਨ ਉਹ ਜ਼ਰੂਰ ਹੋਏਗਾ। ਮਲੀ ਸਾਹਿਬ ਮਸਲੇ ਕਈ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਅਧਿਆਪਕਾਂ ਤੋਂ ਕੁੱਟ ਬਹੁਤ ਪੈਂਦੀ ਰਹੀ ਹੈ, ਮੇਰੇ ਤਾਂ ਆਪ ਅਧਿਆਪਕ ਤੋਂ ਕੁੱਟ ਪਈ ਹੈ। ਤੁਹਾਡੇ ਜਿਸ ਅਧਿਆਪਕ ਤੋਂ ਪਈ ਹੋਈ ਉਹ ਜ਼ਰੂਰ ਦੱਸ ਦਿਓ। ਪਰ ਆਪਣੇ ਨਾਲ ਜੁੜੇ ਨੇ ਹਰਜਿੰਦਰ ਸਿੰਘ ਸੰਧਾਵਾਲੀਆ ਜੀ ਸਿਆਟਲ ਤੋਂ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ, ਤੁਸੀਂ ਆਨ ਏਅਰ ਹੋ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਰੋਤਿਆਂ ਨੂੰ, ਤੇ ਤੁਹਾਡਾ ਟਾਈਮ ਦਾ ਬਹੁਤ ਸ਼ੁਕਰੀਆ ਜੀ। ਬਹੁਤ ਅੱਛਾ ਪ੍ਰੋਗਰਾਮ ਲੈ ਕੇ ਆਉਂਦੇ, ਸਾਰਿਆਂ ਨੂੰ ਦਿਲ ਦਾ ਰੱਖਦੇ ਉਸ ਮਤਲਬ ਕਿ ਅਸੀਂ ਤੇ ਰਿਟਾਇਰ ਹੈਗੇ ਆ ਤੇ ਕੀਪ ਲਿਸਨਿੰਗ ਯੂ ਆਲ ਦਾ ਟਾਈਮ। ਹਾਂਜੀ, ਤੇ 2 ਇੰਸੀਡੈਂਟ ਹੈ ਜੀ। ਇੱਕ ਤੇ ਮੈਂ ਵੈਸੇ ਡੀਏਵੀ ਸਕੂਲ ਚੰਡੀਗੜ੍ਹ ਦਾ ਪੜ੍ਹਿਆ ਹੋਇਆ ਵਾਂ ਤੇ ਉੱਥੇ, ਹਾਂਜੀ, ਤੇ ਉੱਥੋਂ ਹੀ ਫਿਰ ਡੀਏਵੀ ਕਾਲਜ ਇੱਥੇ ਪੰਜਾਬ ਯੂਨੀਵਰਸਿਟੀ ਦਾ ਅਲਮੁਨਾਈ ਆ ਜੀ ਉੱਥੋਂ। ਠੀਕ ਹੈ ਜੀ। ਤੇ ਐਨਸੀਸੀ 'ਚ ਹੁੰਦੇ ਸੀਗੇ ਤੇ ਥੋੜਾ ਸ਼ਾਰਟ ਕਰਕੇ ਤੇ ਦੱਸੀਏ ਤੇ ਐਨਸੀਸੀ 'ਚ ਹੁੰਦੇ ਸੀ ਤੇ ਇੱਕ ਸੀਗਾ ਮਿਸਟਰ ਕਿਆ ਹੁਣ ਕਹਾਂਗੇ, ਸਾਡੀ ਉਮਰ ਦਾ ਹੀ ਹੋਣਾ, ਉਹ ਵੀ ਅਸ਼ਵਨੀ ਕੁਮਾਰ, ਤੇ ਉਹ ਕਾਬੂ ਨਹੀਂ ਸੀ ਆਉਂਦਾ। ਮੈਂ ਐਨਸੀਸੀ ਦਾ ਇੰਚਾਰਜ ਸੀਗਾ ਤੇ ਰਜਿੰਦਰ ਸਿੰਘ ਸਾਡਾ ਐਨਸੀਸੀ ਦਾ ਸੀਗਾ ਜਿਹੜਾ ਹੁੰਦਾ ਇੰਸਟਰਕਟਰ
ਉਹਨੇ ਮੈਨੂੰ ਇੰਚਾਰਜ ਬਣਾਇਆ ਵੀ ਇਹਨਾਂ ਨੂੰ ਤੂੰ, ਤੇ ਉਹ ਜਦੋਂ ਉਹਨੂੰ ਕਰਿਆ ਕਰਨਾ ਪੁੱਠਾ ਕੰਮ ਹੀ ਕਰਿਆ ਕਰਨਾ, ਤੇ ਉਹ ਮੈਂ ਉਹਨੂੰ ਕਿਹਾ ਵੀ ਤੂੰ ਆਹ ਕਰਦੇ ਉਹ ਕਰੇ, ਮੈਂ ਉਹਨੂੰ ਜਾ ਕੇ ਨਾ ਮੈਂ ਕਿਹਾ ਤੂੰ ਇੱਧਰ ਆ, ਤੇ ਉਹਨੇ ਨਾ ਮੇਰਾ ਹੱਥ ਫੜ ਲਿਆ, ਤੇ ਮੈਂ ਹੈ ਤੇ ਥੋੜੀ ਜਿਹੀ ਗਲਤੀ ਹੈ ਤੇ ਅਗਰੈਸਿਵ ਹੋ ਗਿਆ, ਹੱਥ ਫੜ ਲਿਆ, ਤੇ ਉਹਦੀ ਜੀ ਹੱਥ ਮੁੜ ਗਿਆ, ਉਹਦੀ ਉਂਗਲ ਟੁੱਟ ਗਈ ਸਕੂਲ ਦੀ, ਤੇ ਉਂਗਲ ਟੁੱਟ ਗਈ ਜੀ ਉਹਦੀ, ਤੇ ਉਹ ਮਾਰੇ ਚੀਕਾਂ, ਮੈਂ ਕਿਹਾ ਲੈ ਵੀ ਆਹ ਤਾਂ ਕੰਮ ਖਰਾਬ ਹੋ ਗਿਆ। ਤੇ ਫਿਰ ਮੈਂ ਤੇ ਆਪਣੇ ਕਲਾਸਰੂਮ ਚ ਆਇਆ ਤੇ ਲਿਖ ਕੇ ਆਪਣਾ ਬੱਸਾਂ, ਮੈਂ ਤੇ ਆਪਣੇ ਘਰ ਆ ਗਿਆ, ਤੇ ਫਿਰ 2 ਦਿਨ ਬਾਅਦ ਮੈਂ ਗਿਆ ਤੇ ਪ੍ਰਿੰਸੀਪਲ ਕੋ ਹਾਜ਼ਰੀ ਹੋਈ, ਤੇ ਉਹ ਭੁੱਲ ਗਿਆ ਪ੍ਰਿੰਸੀਪਲ। ਤੇ ਇੱਕ ਤੇ ਇਹ ਇੰਸੀਡੈਂਸ ਹੈ, ਤੇ ਬਾਕੀ ਇੱਕ ਪਿੰਡ ਦਾ ਥੋੜਾ ਜਿਹਾ ਇੰਸੀਡੈਂਸ ਉਹ ਸੁਣਾਉਂਦੇ ਹਾਂ, ਤੇ ਵੀ ਜਿਸ ਤਰ੍ਹਾਂ ਤਰਨਤਾਰਨ ਤਹਿਸੀਲ ਚ ਹੈਗੇ ਆ ਅਸੀਂ, ਅੰਮ੍ਰਿਤਸਰ ਦੇ ਉਸ ਏਰੀਏ ਦੇ ਪਿੰਡ ਹੈ, ਤੇ ਮੈਂ ਹੀ ਵਿਆਹ ਤੋਂ ਬਾਅਦ ਅੰਮ੍ਰਿਤਸਰ ਆ ਰਹੇ ਸੀ, ਤੇ ਪਿੰਡ ਗਏ, ਤੇ ਉਹਨਾਂ ਨੇ ਬੜਾ ਜੀ ਭਗਤ ਕੀਤਾ ਵੀ ਸਾਡੇ NRI ਆਏ ਆ, ਪਿੰਡ ਆਏ ਆ ਵਾਪਸ, ਤੇ ਮੈਂ ਕਿਹਾ ਵੀ ਇਹਦਾ ਮੂੰਹ ਵੱਲ ਮੇਰੇ ਵੱਲ ਵੇਖਣ, ਮੈਂ ਕਿਹਾ ਜੀ ਤੁਸੀਂ ਖੁੱਲ ਕੇ ਦੱਸੋ ਕੋਈ ਚਾਹੀਦਾ, ਤੇ ਕਹਿੰਦੇ ਜੀ ਚਲੋ ਜੋ ਦੱਸ ਦਿਓ, ਜੋ ਕਰ ਦਿਓਗੇ ਕਰ ਦਿਓ। ਤੇ ਫਿਰ ਮੈਂ ਸਰਵੇ ਜੇ ਲਿਆ ਸਕੂਲ ਦਾ, ਤੇ ਮੈਂ ਫਿਰ ਉੱਥੇ ਦੇਖਿਆ ਵੀ ਇਹਨਾਂ ਕੋਲ ਨਾ ਬੱਚਿਆਂ ਕੋਲ ਕੂਲਰ ਨਹੀਂ ਹੈਗੇ ਪਾਣੀ ਪੀਣ ਦਾ ਗਰਮੀਆਂ ਵਾਸਤੇ ਨਾ, ਤੇ ਫਿਰ ਮੈਂ ਚੰਡੀਗੜ੍ਹ ਜਦੋਂ ਵਾਪਸ ਆਇਆ, ਤੇ ਫਿਰ ਮੈਂ ਉੱਥੋਂ ਇੱਕ ਕੰਪਨੀ ਹੈਗੀ ਆ ਆਪਣੇ ਚੰਡੀਗੜ੍ਹ ਜਿਹੜੀ AC ਬਣਾਉਂਦੀ ਹੈ, ਕੂਲਰ ਬਣਾਉਂਦੀ ਹੈ, ਫਿਰ ਉਹਨਾਂ ਨੂੰ ਮੈਂ ਗੱਲ ਕੀਤੀ, ਤੇ ਉਹਨਾਂ ਫਿਰ ਮੋਹਾਲੀ ਤੋਂ 2 ਵਾਟਰ ਕੂਲਰ ਭੇਜੇ ਉੱਥੇ ਪਿੰਡ ਵਾਸਤੇ, ਤੇ ਉਹ ਦਿੱਤਾ ਵੀ ਚਲੋ ਪਾਣੀ ਤੇ ਇੱਕ ਸਾਰਿਆਂ ਵਾਸਤੇ ਜ਼ਰੂਰੀ ਹੈ ਨਾ ਜੀ, ਬੱਚਿਆਂ ਵਾਸਤੇ। ਤੇ ਮੈਂ ਉਹਨਾਂ ਫਿਰ ਪ੍ਰੋਮਿਸ ਕਰਕੇ ਆਇਆ ਸੀ, ਮੈਂ ਕਿਹਾ ਵੀ ਜੇ ਜਦੋਂ ਦੁਬਾਰਾ ਹੁਣ ਮੈਂ ਆਵਾਂਗਾ ਤੁਹਾਡੇ ਬਾਥਰੂਮ ਵਗੈਰਾ ਵੀ ਸਾਫ਼ ਕਲੀਨ ਕਰਵਾ ਜਾਵਾਂਗਾ। ਤੇ ਫਿਰ ਉਹਨਾਂ ਨੇ ਜੀ ਮੈਨੂੰ ਬੁਲਾਇਆ, ਕਹਿੰਦੇ ਜੀ ਤੁਹਾਨੂੰ ਬੁਲਾਉਣਾ ਅਸੀਂ ਫੰਕਸ਼ਨ ਤੇ ਮਾਰਚ ਦਾ ਮਹੀਨਾ ਸੀ। ਮੈਂ ਕਿਹਾ ਨਹੀਂ ਤੁਸੀਂ ਇੰਨਾ ਨਾ ਕਰੋ, ਕੋਈ ਗੱਲ ਨਹੀਂ ਸਰ ਜੀ, ਤੁਸੀਂ ਆਉਣਾ 31 ਮਾਰਚ ਤੋਂ ਉਦੋਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਹੁੰਦਾ ਸਾਲ ਦਾ ਉਦੋਂ, ਤੇ ਉਹਨਾਂ ਨੇ ਜੀ ਬੜਾ ਫਿਰ ਸੋਹਣਾ ਫੰਕਸ਼ਨ ਕੀਤਾ, ਤੇ ਸਾਨੂੰ ਫਿਰ ਉੱਥੇ ਬੁਲਾਇਆ, ਤੇ ਉੱਥੇ ਕਾਫੀ ਬੱਚਿਆਂ ਦੇ ਨਾਲ ਅਸੀਂ ਸਕੂਲ ਦੇ ਜਿਹੜੇ ਪਿੰਡਾਂ ਦੇ ਸਕੂਲ ਦੇ ਤੁਹਾਨੂੰ ਪਤਾ ਹੀ ਹੈ ਨਾ, ਹਾਈ ਡੈਂਸ ਨਹੀਂ ਬੱਚੇ ਹੁੰਦੇ, ਉਹ ਲੋ ਲੈਵਲ ਦੇ ਬੱਚੇ ਹੁੰਦੇ, ਜਿਹੜੇ ਪੂਅਰ ਫੈਮਲੀਜ਼ ਦੇ ਹੁੰਦੇ ਉਹੀ ਹੁੰਦੇ ਆ। ਤੇ ਫਿਰ ਉਹਨਾਂ ਨੂੰ ਕਾਫੀ, ਮੇਰੇ ਸਿਸਟਰ ਵੱਡੇ ਨਾਲ ਸੀ, ਉਹ ਉੱਥੇ ਪਿੰਡ ਪੜ੍ਹੇ ਸੀ, ਉਹ ਅੱਜ ਕੱਲ੍ਹ ਇੱਥੇ ਸਿਆਟਲ ਜਾਏ, ਸ਼ੀ ਇਜ਼ ਵੈਰੀ ਵੈਲ ਆਫ ਵੂਮਨ ਹੈ ਨਾ, ਤੇ ਉਹਨਾਂ ਨੇ ਫਿਰ ਆਪਣੇ ਸੰਦੇਸ਼ ਦਿੱਤਾ ਵੀ ਜੇ ਮੈਂ ਇੱਥੇ ਪਿੰਡ ਤੋਂ ਪੜ੍ਹ ਕੇ ਟਾਟ ਤੇ ਬੈਠ ਕੇ ਪਿੰਡ ਤੋਂ ਪੜ੍ਹ ਕੇ ਅਮਰੀਕਾ 'ਚ ਇੱਕ ਸਕਸੈਸਫੁਲ ਵੂਮਨ ਬਣ ਸਕਦੀ, ਮੇਰੇ 3 ਘਰ ਹੈ, 5 ਗੱਡੀਆਂ ਮੇਰੀਆਂ, ਇਹ ਉਹ ਟੈਕਸੀਆਂ ਚੱਲਦੀਆਂ, ਤੇ ਉਹ ਬੱਚੇ ਜੀ ਬਹੁਤ ਮੋਟਿਵ ਹੋਏ ਜੀ ਇਸ ਚੀਜ਼ ਨੂੰ ਵੀ ਮੈਂ ਟਾਟ ਤੇ ਬੈਠ ਕੇ ਪੜ੍ਹ ਕੇ ਅਮਰੀਕਾ ਜਾ ਕੇ ਰਿਹਾ ਹੋਵਾਂਗੇ, ਤੁਸੀਂ ਵੀ ਹੋ ਸਕਦੇ ਜੀ। ਧੰਨਵਾਦ, ਥੈਂਕ ਯੂ ਹਰਜਿੰਦਰ ਜੀ। ਸੋ ਇਹ ਹਰਜਿੰਦਰ ਸਿੰਘ ਜੀ ਜੁੜੇ ਸਨ, ਜਿਨ੍ਹਾਂ ਨੇ ਇੱਕ ਯਾਦ ਵੀ ਸਾਂਝੀ ਕੀਤੀ, ਤੇ ਨਾਲ ਹੀ ਸਕੂਲ ਦੇ ਵਿੱਚ ਜੋ ਇਹਨਾਂ ਨੇ ਕੀਤਾ ਉਹ ਵੀ ਆਪਣੇ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਹੀ ਮਲੀ ਸਾਹਿਬ, ਸਾਡੇ ਇੱਕ ਟੀਚਰ ਹੁੰਦੇ ਸੀ ਸੁਰਜੀਤ ਸਿੰਘ, ਤੇ ਪਿੰਡਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਕਹਿੰਦੇ ਸੀ ਸਰਜੀਤ ਸਿਉਂ, ਕਿਉਂਕਿ ਮਾਲਵੇ ਦੇ ਵਿੱਚ ਸਿਉਂ ਕਾਫੀ ਵਰਤਿਆ ਜਾਂਦਾ। ਹਾਂਜੀ, ਉਹਨਾਂ ਦੀਆਂ ਅੱਖਾਂ ਇੰਨੀਆਂ ਕੁ ਲਾਲ ਹੁੰਦੀਆਂ ਸੀਗੀਆਂ ਮੱਲੀ ਸਾਹਿਬ, ਕਿ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਜਿਹੜੇ ਨੌਜਵਾਨਾਂ ਨੂੰ ਸ਼ੌਂਕ ਜਿਹਾ ਪਿਆ ਨਾ ਕਿ ਨਾਗਣੀ ਖਾ ਕੇ ਲਾਲ ਕਰ ਲਗੇ, ਲੱਗਦਾ ਇਹਨਾਂ ਦੀਆਂ ਵੀ ਨਹੀਂ ਹੁੰਦੀਆਂ ਹੋਣੀਆਂ ਖਾ ਕੇ ਵੀ। ਹਾਂਜੀ, ਤੇ ਉਹ ਜਦੋਂ ਕਲਾਸ ਦੇ ਵਿੱਚ ਐਂਟਰ ਕਰਦੇ ਸੀ ਨਾ, ਤੇ ਫਿਰ ਧੜਕਣਾ, ਜੇ ਮੰਨ ਲਓ ਆਪਣਾ ਦਿਲ ਧੜਕਦਾ 80-85 ਜਾਂ ਕਿਸੇ ਦਾ 100 ਤੇ, ਸਮਝ ਲਓ ਡਬਲ ਹੋ ਜਾਂਦਾ ਸੀ, ਇੰਨੀ ਦਹਿਸ਼ਤ ਹੁੰਦੀ ਸੀ। ਤੇ ਮੈਨੂੰ ਲੱਗਦਾ ਵੀ ਜਿੰਨੀ ਦਹਿਸ਼ਤ ਉਦੋਂ ਦੇ ਵਿਲਨ ਹੁੰਦੇ ਸੀ ਅਮਰੀਸ਼ ਪੁਰੀ ਜਾਂ ਪ੍ਰੇਮ ਚੋਪੜਾ, ਉਹਨਾਂ ਦੀ ਵੀ ਫਿਲਮਾਂ 'ਚ ਕੋਈ ਦਹਿਸ਼ਤ ਨਹੀਂ ਸੀ ਜਿੰਨੀ ਉਹਨਾਂ ਦੀ ਹੁੰਦੀ ਸੀ। ਪਰ ਅਸਲ ਦੇ ਵਿੱਚ ਤੁਹਾਨੂੰ ਇਹ ਵੀ ਆਪਾਂ ਦੇਖਦੇ ਨਾ ਕਿ ਕਈ ਵਾਰੀ ਗੁੱਸੇਖੋਰ ਇਨਸਾਨ ਦਾ ਜਿਹੜਾ ਸੁਭਾਅ ਹੁੰਦਾ ਹੈ ਜਾਂ ਦਿਲ ਹੁੰਦਾ, ਉਹ ਬੜੀ ਛੇਤੀ ਪਿਘਲਦਾ। ਏਦਾਂ ਹੀ ਆਪਾਂ ਦੇਖਦੇ ਰੱਬ ਜਦੋਂ ਕਰ ਦਵੇ ਕੋਈ ਨਾ ਕੋਈ ਹੱਲਾ ਇੱਕ ਹੋਣਾ ਹੁੰਦਾ ਹੈ, ਇਨਸਾਨ ਇਹ ਤੁਸੀਂ ਦੇਖ ਲਓ ਆਪਣੀ ਆਮ ਜ਼ਿੰਦਗੀ ਦੇ ਵਿੱਚ ਵੀ, ਜਿਹੜੇ ਲੋਕ ਇਨਸਾਨ ਸੁਭਾਅ ਦੇ ਸਖਤ ਹੋਣ ਨਾ, ਉਹ ਦਿਲ ਦੇ ਬੜੇ ਕੋਮਲ ਹੁੰਦੇ, ਅੰਦਰੋਂ ਬਾਹਰੋਂ ਜ਼ਾਹਿਰ ਹੈ ਕਿ ਇੱਕੋ ਜਿਹੇ ਹੁੰਦੇ ਨੇ ਨਾ। ਹਾਂਜੀ, ਉਹ ਤੁਹਾਨੂੰ ਲੱਗੂਗਾ ਕਿ ਯਾਰ ਸ਼ਾਇਦ ਇਹ ਬੰਦਾ ਬੜੀ ਵੈੜੀ ਜ਼ੁਬਾਨ ਦਾ ਹੈ ਜਾਂ ਮੇਰੇ ਨਾਲ ਬੜੀ ਸਖਤੀ ਨਾਲ ਪੇਸ਼ ਹੁੰਦਾ। ਅਸਲ 'ਚ ਸ਼ਰਮਾ ਜੀ ਉਹ ਅੰਦਰ ਦਾ ਸਾਰਾ ਰਿਐਕਸ਼ਨ ਉਸੇ ਟਾਈਮ ਬਾਹਰ ਲਿਆਉਂਦੇ ਨੇ, ਠੀਕ ਹੈ ਨਾ, ਇਸ ਕਰਕੇ ਬੰਦੇ ਠੀਕ ਹੁੰਦੇ ਨੇ। ਜਿਹੜੇ ਉਹ ਅੰਦਰ ਰੱਖ ਛੱਡਦੇ ਨੇ ਮੀਸਣਿਆਂ ਵਰਗੋਂ, ਉਹਨੂੰ ਜ਼ਹਿਰ ਬਣਾਉਂਦੇ ਰਹਿੰਦੇ ਨੇ, ਫਿਰ ਵੇਲਾ ਉਡੀਕਦੇ ਨੇ ਕਿ ਇਸ ਜ਼ਹਿਰ ਨੂੰ ਕਿੱਦਾਂ ਕੱਢਣਾ, ਉਹ ਖਤਰਨਾਕ ਹੁੰਦੇ ਨੇ। ਉਹਦੇ ਨਾਲੋਂ ਇਹ ਬੜਬੋਲੇ ਜਿਹੜੇ ਨੇ ਇਹ ਚੰਗੇ ਹੁੰਦੇ। ਪਰ ਉਹਨਾਂ ਨੇ ਕੀ ਕੀਤਾ, ਮੈਂ ਤੁਹਾਨੂੰ ਇੱਕ ਉਹਨਾਂ ਦਾ ਵਾਕਿਆ ਯਾਦ ਕਰਾਉਣਾ। ਉਹ ਇੱਕ ਸਿਆਲ ਸੀਗਾ, ਦਸੰਬਰ ਜਨਵਰੀ 'ਚ ਤੁਹਾਨੂੰ ਪਤਾ ਆਪਣੇ ਕਿੰਨੀ ਠੰਡ ਪੈਂਦੀ ਹੈ, ਤੇ ਉਹ ਇੱਕ ਬੱਚਾ ਬਿਨਾਂ ਸ਼ੂਜ਼ ਤੋਂ ਆਇਆ। ਉਹ ਕਲਾਸ 'ਚ ਤਾਂ ਐਂਟਰੀ ਜਿਹੜੀ ਉਹਨਾਂ ਦੀ ਹੁੰਦੀ ਸੀਗੀ, ਉਹ ਤਾਂ ਫਿਰ ਉਸ ਤਰ੍ਹਾਂ ਹੀ ਰੂਪ ਦੇ ਵਿੱਚ ਉਹਨਾਂ ਦੇ ਵਿੱਚ ਹੁੰਦੀ ਸੀ। ਆਏ, ਤੇ ਉਹਨਾਂ ਨੇ ਕੋਟੀਆਂ ਸਵਾਟਰ, ਉਦੋਂ ਸਕੂਲਾਂ ਦੇ ਵਿੱਚ ਧੂਣੀ ਵੀ ਪਾ ਲੈਂਦੇ ਸੀ ਮੈਦਾਨ ਦੇ ਵਿੱਚ, ਹੁਣ ਨਹੀਂ ਪਾਉਂਦੇ, ਕਮਰੇ ਕੁਮਰੇ ਕਾਲੇ ਹੋਣ ਤੋਂ ਡਰਦੇ ਆ, ਤੁਹਾਨੂੰ ਪਤਾ ਅਪਗ੍ਰੇਡ ਹੋ ਗਿਆ ਸਿਸਟਮ। ਤਾਂ ਉਹ ਜਦੋਂ ਉਹਨਾਂ ਨੇ ਦੇਖਿਆ ਤਾਂ ਇਹਨੂੰ ਪੁੱਛਿਆ ਵੀ ਹਾਂ ਵੀ ਕਾਕਾ ਤੂੰ ਬੂਟ ਨਹੀਂ ਪਾਏ, ਤੇ ਉਹ ਵਿਚਾਰਾ ਡਰ ਗਿਆ ਮੁੰਡਾ, 5ਵੀਂ 6ਵੀਂ ਕਲਾਸ ਦੇ ਵਿੱਚ ਕਿੱਡਾ ਕੁ ਬੱਚਾ ਹੁੰਦਾ ਜ਼ਾਹਿਰ ਹੈ। ਤੇ ਉਹ ਜਦੋਂ ਡਰ ਗਿਆ, ਤੇ ਉਹ ਕਹਿੰਦੇ ਵੀ
ਕਿਉਂ ਨਹੀਂ ਪਾ ਕੇ ਆਇਆ? ਉਹ ਕਹਿੰਦਾ ਜੀ ਮੇਰੇ ਸ਼ੂ ਟੁੱਟ ਗਏ ਸੀ ਕੱਲ, ਤੇ ਮੇਰੇ ਫਾਦਰ ਸਾਹਿਬ ਤੋਂ ਨਵੇਂ ਹਲੇ ਲਿਆਂਦੇ ਨਹੀਂ ਗਏ, ਤੇ ਇਸ ਕਰਕੇ ਮਤਲਬ ਮੈਂ ਸ਼ੂ ਪਾ ਕੇ ਨਹੀਂ ਆਇਆ। ਤਾਂ ਉਹ ਕਹਿੰਦੇ ਵੀ ਤੇਰੇ ਘਰ ਦੇ ਕਿੱਦਾਂ ਲੈ ਕੇ ਦੇਣਗੇ? ਹੁਣ ਉਹਨੇ ਸੋਚਿਆ ਵੀ ਸ਼ਾਇਦ ਟੀਚਰ ਨੇ ਦਬਕਾ ਮਾਰ ਰਹੇ ਨੇ, ਤਾਂ ਮੈਂ ਕਹਿ ਦਾਂਗਾ ਕੱਲ ਨੂੰ ਲੈ ਕੇ ਦੇਣਗੇ। ਕੱਲ ਵੀ ਆ ਗਿਆ, ਉਹੀ ਮਾਸਟਰ, ਉਹੀ ਸਮਾਂ, ਉਹੀ ਸਾਰਾ ਕੁਛ, ਉਹੀ ਤੇ ਪੈਰੀ ਜੁੱਤੀ ਕੋਈ ਨਹੀਂ, ਪੈਰੀ ਜੁੱਤੀ ਹੈ ਨਹੀਂ। ਹਾਂਜੀ, ਤੇ ਉਹ ਕਹਿੰਦੇ ਵੀ ਗੱਲ ਦੱਸ ਕੀ ਹੈ, ਹਨਾ? ਤੇ ਉਹ ਕਹਿੰਦੇ ਵੀ ਘਰਦੇ ਕਹਿੰਦੇ ਵੀ ਨਰਮਾ ਵੇਚਾਂਗੇ ਆਪਾਂ, ਉਸ ਤੋਂ ਬਾਅਦ ਤੈਨੂੰ ਲਿਆ ਦੇਣਗੇ। ਉਹ ਕਹਿੰਦੇ ਅੱਛਾ। ਤੇ ਉਹਨਾਂ ਨੇ ਕੁਛ ਨਹੀਂ ਪੁੱਛਿਆ, ਉਹਨਾਂ ਨੇ ਛੱਡਤਾ ਬੱਚੇ ਨੂੰ ਇਹ ਸੀਗਾ ਸ਼ਾਇਦ ਕੰਨ ਫੜਾਉਣਗੇ ਮੈਨੂੰ, ਔਰ ਮਾਰਨ ਕੁੱਟਣਗੇ, ਜੋ ਬੱਚਾ ਡਰ ਜਾਂਦਾ, ਹਨਾ? ਉਹਨਾਂ ਨੇ ਮੇਚਾ ਲਿਆ ਉਹਦੇ ਪੈਰ ਦਾ, ਉਹਦੀ ਚੱਪਲ ਦਾ। ਅਗਲੇ ਦਿਨ ਜਦੋਂ ਆਪਣੇ ਸਕੂਟਰ ਦੇ ਵਿੱਚੋਂ ਆਏ, ਸਿੱਧਾ ਸਵੇਰ ਦੀ ਸਭਾ ਖਤਮ ਹੋਣ ਤੋਂ ਬਾਅਦ, ਤੇ ਜਦੋਂ ਆਏ ਤੇ ਉਹਨਾਂ ਨੇ ਸ਼ੂ ਲੈ ਕੇ ਉਹਨੂੰ ਦਿੱਤੇ ਕਿ ਤੂੰ ਪਾ। ਵਾਹ! ਸੋ ਐਸੇ ਵੀ ਲੋਕ, ਸਖਤ ਲੋਕ ਵੀ ਪਿਘਲ ਜਾਂਦੇ ਨੇ ਜਦੋਂ ਉਹਨਾਂ ਦੇ ਸਾਹਮਣੇ ਕੁਛ ਇਸ ਤਰ੍ਹਾਂ ਦਾ। ਔਰ ਇਹ ਆਪਣੇ ਨਾਲ ਨਹੀਂ ਗਾ, ਆਪਣੇ ਸੁਣਨ ਵਾਲਿਆਂ ਦੇ ਨਾਲ ਵੀ ਅਜਿਹੇ ਵਾਕਿਆਤ ਵਾਪਰੇ ਹੋਣਗੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਆਪਾਂ ਟੀਚਰਸ ਡੇ ਤੇ ਉੱਤੇ ਇੱਕ ਸ਼ੋਅ ਕੀਤਾ ਸੀ, ਉਸ ਦਿਨ ਵੀ ਤੁਸੀਂ ਨਾਲ ਹੀ ਸੀਗੇ। ਤੇ ਇੱਕ ਬੱਚੀ ਜਿਹੜੀ ਕਿ ਕਹਾਣੀ ਸਾਂਝੀ ਕੀਤੀ ਸੀ, ਉਹਨਾਂ ਨੇ ਆਪ ਬੀਤੀ ਕਹਾਣੀ ਨਹੀਂ ਕਹਿ ਸਕਦੇ, ਆਪ ਬੀਤੀ, ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਬੱਚੀ ਤੁਰ ਨਹੀਂ ਸੀ ਸਕਦੀ, ਤੇ ਅਸੀਂ ਇੰਸਪਾਇਰ ਕਰਕੇ ਉਹਨੂੰ ਲਿਆਂਦਾ, ਬਾਅਦ ਦੇ ਵਿੱਚ ਉਹ ਖੁਦ ਬੱਚੀ ਟੀਚਰ ਬਣ ਗਈ। ਸੋ ਇਸ ਤਰ੍ਹਾਂ ਦਾ ਬਹੁਤ ਕੁਝ ਵਾਪਰਦਾ। ਤੁਹਾਡੇ ਨਾਲ ਵੀ ਜੇ ਵਾਪਰਿਆ, ਤੁਸੀਂ ਸਾਂਝਾ ਕਰ ਸਕਦੇ ਸਾਡੇ ਨਾਲ। ਅੱਛਾ ਮੱਲੀ ਸਾਹਿਬ, ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ, ਆਪਾਂ ਉੱਥੇ ਆਉਣੇ ਆ। ਹੁਣ ਕਿੰਨਾ ਕੁ ਕੁਛ ਬਦਲ ਗਿਆ ਆਪਣੇ ਪੜ੍ਹਾਉਣ ਦੇ ਤਰੀਕਿਆਂ 'ਚ? ਕਿਉਂਕਿ ਆਪਾਂ ਜਿਸ ਤਰੀਕੇ 'ਚ ਪੜ੍ਹੇ ਆ, ਆਪਾਂ ਜਿਸ ਹਿਸਾਬ ਦੇ ਨਾਲ, ਢੰਗ ਦੇ ਨਾਲ ਪੜ੍ਹੇ ਆ, ਉਹ ਤਾਂ ਕਾਫੀ ਬਦਲ ਗਿਆ। ਬਿਲਕੁਲ ਏਦਾਂ ਹੀ ਆ। ਬਿਲਕੁਲ ਉਹਦੇ 'ਚ ਬਦਲਾਅ ਆਇਆ ਜੀ। ਇੱਕ ਤੇ ਇੱਕ ਸਕੂਲਾਂ ਸਰਕਾਰੀ ਔਰ ਪ੍ਰਾਈਵੇਟ ਸਾਰਿਆਂ ਦੇ ਬਾਹਰ, ਲਹਿੰਦੇ ਪੰਜਾਬ ਦੀ ਮੈਂ ਗੱਲ ਕਰਨ ਲੱਗਾ, ਇਹ ਲਿਖ ਦਿੱਤਾ ਗਿਆ ਕਿ ਮਾਰਨਾ ਹੀ ਪਿਆ। ਅੱਛਾ। ਬੱਚੇ ਨੂੰ ਮਾਰ ਨਹੀਂ ਸਕਦੇ ਹੁਣ ਤੁਸੀਂ, ਭਾਵੇਂ ਉਹ ਕੱਚੀ ਪੱਕੀ ਦਾ ਹੈ ਤੇ ਭਾਵੇਂ ਉਹ 9ਵੀਂ 10ਵੀਂ ਦਾ ਹੈ। ਇਹ ਸਕੂਲ ਲੈਵਲ ਦੀ ਗੱਲ ਕਰ ਰਹੇ ਹਾਂ। ਅੱਛਾ, ਉਹਦੇ ਨਾਲ ਹੁਣ ਦੋ ਕੰਮ ਜਿਹੜੇ ਨੇ ਉਹ ਹੋਏ। ਇੱਕ ਤੇ ਕਿ ਮਾਪਿਆਂ ਦਾ ਰੁਝਾਨ ਜ਼ਾਹਰ ਹੈ ਕਿ ਸਮਝਣ ਵਾਸਤੇ ਵੇਲਾ ਚਾਹੀਦਾ ਹੈ, ਸਮਝਣ ਵਾਸਤੇ ਤਵੱਜੋ ਚਾਹੀਦੀ ਹੈ, ਸਮਝਣ ਵਾਸਤੇ ਪੂਰੀ ਲਗਨ ਚਾਹੀਦੀ। ਉਹ ਹਰ ਬੱਚਾ ਨਹੀਂ ਕਰਦਾ। ਹਰ ਬੱਚੇ ਦੇ ਆਪਣੇ ਆਪਣੇ ਲੈਵਲ ਸਟੈਂਡਰਡ ਹੁੰਦੇ ਨੇ। ਪਰ ਲਗਨ ਦੇ ਨਾਲ ਕੋਈ ਸ਼ਰਾਰਤਾਂ ਕਰਦੇ ਨੇ, ਕੁਛ ਲਗਨ ਦੇ ਨਾਲ ਖੇਡਦੇ ਨੇ, ਕੁਛ ਲਗਨ ਨਾਲ ਪੜ੍ਹਾਈ ਕਰਦੇ ਨੇ, ਉਹ ਕੁਛ ਹੁੰਦੇ ਨੇ ਜਿਹੜੇ ਲਗਨ ਨਾਲ ਪੜ੍ਹਦੇ ਨੇ। ਅੱਛਾ, ਹੁਣ ਉਹਨਾਂ ਨੇ ਵੀ ਇੱਕ ਸਟੈਮਨਾ ਹੁੰਦਾ ਹੈ ਨਾ ਕਿ ਇੱਕ ਲੈਵਲ ਤੱਕ ਉਹਨਾਂ ਪੜ੍ਹਨਾ, ਫਿਰ ਮੁਸ਼ਕਿਲ ਕਲਾਸਾਂ ਦੇ ਵਿੱਚ ਉਹ ਲੈਵਲਸ ਘੱਟਦੇ ਨੇ, ਮਾਰਕਸ ਨੇ ਜਿਹੜੇ ਉਹ ਘੱਟ ਆਂਡਾ ਪੈਂਦੇ ਨੰਬਰ। ਮਾਪਿਆਂ ਨੇ ਹੁਣ ਅਕੈਡਮੀਆਂ ਦਾ ਰਾਹ ਫੜ ਲਿਆ। ਅਕੈਡਮੀਆਂ ਕੀ ਕਰਦੀਆਂ ਹੈ, ਉਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਨੇ ਕਿ ਜੀ ਇੰਨੇ % ਤੁਹਾਡੇ ਬੱਚੇ ਦੇ ਨੰਬਰ ਪੱਕੇ। ਮਾਪੇ ਉੱਥੇ ਜਮ੍ਹਾਂ ਕਰਾ ਦਿੰਦੇ ਨੇ, ਸਕੂਲੋਂ ਆਏ ਅਕੈਡਮੀ ਚਲੇ ਗਏ, ਅਕੈਡਮੀ ਹਰ ਮਹੀਨੇ ਫੀਸ ਜਾ ਰਹੀ। ਅਕੈਡਮੀਆਂ ਨੇ ਕੀ ਸਟਰਕਚਰ ਬਣਾਇਆ ਹੈ ਕਿ ਉਹਨਾਂ ਨੇ ਨਿਸਾਬ ਤੋਂ ਨਿਕਲ ਕੇ ਦੇਖਿਆ ਹੈ ਕਿ ਪਿਛਲੇ ਇੰਨੇ ਸਾਲਾਂ 'ਚ ਇਹ ਪੇਪਰ ਆਏ, ਇਹ ਸਵਾਲ ਆਏ। ਬੋਰਡ ਦੇ ਜਿਹੜੇ ਹੈ ਨੇ ਲੋਕ, ਉਹਨਾਂ ਨਾਲ ਮਿਲੇ ਹੋਏ ਹੁੰਦੇ ਨੇ। ਜਿਹੜਾ ਬੰਦਾ ਪੇਪਰ ਬਣਾਉਂਦਾ ਹੈ, ਮਾਫੀ ਦੇ ਨਾਲ ਹੈ ਤੇ ਕੋੜੀ ਗੱਲ, ਉਹ ਉਹਨਾਂ ਅਕੈਡਮੀਆਂ ਦੇ ਨਾਲ ਰਾਬਤੇ 'ਚ ਹੁੰਦਾ ਕਿ ਠੀਕ ਹੈ, ਮੈਂ ਜਿਹੜਾ ਪੇਪਰ ਬਣਾ ਕੇ ਬੋਰਡ ਨੂੰ ਦਾਂਗਾ, ਜਿਹੜਾ ਬੋਰਡ 'ਚ ਆਉਣਾ। ਐਕਚੁਅਲ ਪੰਜਾਬ 'ਚ ਇਹ ਪੈਟਰਨ ਹੈ ਕਿ ਅਸੀਂ 3 ਪੇਪਰ ਬਣਾਉਂਦੇ। ਮੈਂ ਪੰਜਾਬ ਯੂਨੀਵਰਸਿਟੀ ਦਾ ਜਰਨਲਿਜ਼ਮ ਦਾ ਪੇਪਰ ਬਣਾਉਂਦਾ ਰਿਹਾ ਹਾਂ 2018 ਤੱਕ, ਆਖਰੀ ਵਾਰ ਉਦੋਂ ਮੈਂ ਬਣਾਇਆ ਸੀਗਾ। ਤੇ ਉਹਦੇ 'ਚ ਇਹ ਹੁੰਦਾ ਸੀਗਾ ਕਿ ਪਿਛਲੇ 3 ਸਾਲ ਦਾ ਪੇਪਰ ਸਾਨੂੰ ਦੇ ਦਿੱਤੇ ਜਾਂਦੇ ਸਨ। ਅੱਛਾ, ਸਾਨੂੰ ਪਾਬੰਦ ਕਰ ਦਿੱਤਾ ਜਾਂਦਾ ਸੀਗਾ ਕਿ 60% ਪੇਪਰ ਤੁਸੀਂ ਇਹਦੇ 'ਚ ਬਣਾਉਣਾ। ਮਤਲਬ ਇਹ ਜਿਹੜੇ 3 ਪੇਪਰ ਨੇ, ਇਹਨਾਂ ਦੇ ਵਿੱਚੋਂ ਹੀ ਤੁਸੀਂ 60% ਪੇਪਰ ਬਣਾਉਣਾ ਹੈ। 40% ਦੇ ਵਿੱਚੋਂ 20% ਹੈ ਜਿਹੜਾ, ਉਹ ਤੁਸੀਂ ਮੋਡੀਫਾਈ ਕਰਨਾ ਹੈ, ਮਤਲਬ ਕਿ ਇਹਦੇ 'ਚੋਂ ਹੀ ਹੋਏਗਾ। ਪਰ ਉਹਦਾ ਰੰਗ ਰੂਪ ਤੁਸੀਂ ਬਦਲ ਲੈਣਾ, ਉਹਦੀ ਅਲਫਾਜ਼ ਹੀ ਬਦਲ ਲੈਣੀ ਹੈ, ਉਹ ਸਵਾਲ ਇੱਧਰ ਦੀ ਬਜਾਏ ਕੰਨ ਇੱਧਰ ਪੜ ਲੈਣਾ। ਮਤਲਬ ਕਿ 80% ਉਸੇ 3 ਸਾਲਾਂ 'ਚੋਂ ਆ ਗਿਆ। 20% ਇਹ ਜੀ ਤੁਸੀਂ ਨਵਾਂ ਪਾ ਲਵੋ। ਉਹ ਨਵਾਂ ਕੀ ਹੈ? ਕੋਈ ਨਵੀਂ ਇਖਤਰਾ ਤੇ ਹੋਣੀ ਨਹੀਂ। ਸੇਮ ਇਹੋ ਹੀ ਪੈਟਰਨ ਬੋਰਡ ਲੈਵਲ ਤੇ ਵੀ ਹੋਣਗੇ। ਇਹ ਮੈਂ ਤੁਹਾਨੂੰ ਪਾਕਿਸਤਾਨ ਦੀ ਸਭ ਤੋਂ ਵੱਡੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਦੱਸ ਰਿਹਾ। ਪੰਜਾਬ ਯੂਨੀਵਰਸਿਟੀ 'ਚ ਏਦਾਂ। ਅੱਛਾ, ਫਿਰ 3 ਪੇਪਰ ਬਣਾਉਣੇ ਨੇ ਤੁਸੀਂ, ਉਹਨਾਂ 'ਚੋਂ ਕੱਢ ਕੇ ਤੁਸੀਂ ਕੰਗਾਲ ਕੇ 3 ਪੇਪਰ ਬਣਾਉਣੇ, ਉਹ ਤੁਸੀਂ ਭੇਜ ਦੇਣੇ ਆ। ਜਿਹੜਾ ਕੰਟਰੋਲਰ ਐਗਜ਼ਾਮੀਨੇਸ਼ਨ ਹੈ, ਉਹਨੇ ਇੱਕ ਪੇਪਰ ਉਹਦੇ 'ਚ ਕੱਢਣਾ ਤੇ ਉਦਣ ਦੇ ਦੇਣਾ ਆ। ਉਹ ਇੱਕ ਪੇਪਰ ਆ ਜਿਹੜਾ ਉਹ ਸਾਰਿਆਂ ਨੂੰ ਦੇ ਦੇਣਾ। ਉਹ ਬਾਕੀ ਜਿਹੜੇ 2 ਪੇਪਰ ਬਚੇ ਨੇ, ਉਹਨਾਂ 'ਚੋਂ ਇੱਕ ਸੈਪਲੀਮੈਂਟਰੀ 'ਚ ਦੇ ਦੇਣਾ ਆ, ਔਰ ਇੱਕ ਆ ਜਿਹੜਾ ਉਹ ਜ਼ਾਇਆ ਹੋ ਜਾਣਾ ਆ। ਇਹ ਹੁੰਦਾ ਹੈ ਹਿਸਾਬ ਕਿਤਾਬ ਕਿ 3 'ਚੋਂ ਇੱਕ ਆ ਗਿਆ ਐਨੂਅਲ 'ਚ, ਇੱਕ ਦੇਤਾ ਸੈਪਲੀ 'ਚ, ਔਰ ਇੱਕ ਆ ਜਿਹੜਾ ਰੱਦ ਹੋ ਗਿਆ। ਮਾਫੀ ਦੇ ਨਾਲ ਟੀਚਰ ਅਕੈਡਮੀਆਂ ਨੂੰ ਇਹ 3 ਦੇ 3 ਪੇਪਰ ਵੇਚ ਦਿੰਦੇ ਨੇ। ਰੁਪਈਆ 5 ਲੱਖ ਲੈ ਲਿਆ, ਉਹਨਾਂ ਨੂੰ ਦੇਤਾ,
ਅਕੈਡਮੀਆਂ ਨੇ ਜਨਾਬ ਉਹ ਰਿਫਰੈਸ਼ਰ ਕਲਾਸਾਂ ਦੇ ਨਾਂ ਦੇ ਉੱਤੇ ਨਿਆਣੇ ਨੂੰ ਉਹਨਾਂ ਸਵਾਲਾਂ ਦੀ ਬਿਲਕੁਲ ਡਟ ਕੇ ਤਿਆਰੀ ਕਰਾਉਣੀ ਹੈ ਕਿ ਇਹ ਸਵਾਲ ਹੋਣੇ, ਪੇਪਰ ਚਲਾ ਗਿਆ ਨਾ ਉਹਨਾਂ ਕੋਲ, ਹਾਂਜੀ ਹਾਂਜੀ, ਉਹਦੇ ਮੁਤਾਬਕ ਉਹਨਾਂ ਨੇ ਵੱਡੇ ਵੱਡੇ ਬੈਨਰ ਪੂਰੇ ਸ਼ਹਿਰ ਚ ਲਾਏ ਹੁੰਦੇ ਨੇ ਕਿ ਸਾਡਾ ਇਹ ਬੱਚਾ ਜਿਹੜਾ ਇਹਨੇ 700 ਚੋਂ 699 ਨੰਬਰ ਲੈ ਲੈ, ਉਹ 699 ਨੰਬਰ ਨੇੜੇ ਸਮਝ ਕੇ ਨਹੀਂ ਨਾ ਲਏ, ਉਹ ਕਿਸੇ ਹੋਰ ਤਰੀਕੇ ਦੇ ਨਾਲ ਲਏ। ਉਹ ਫਿਰ ਬਸ ਇਹ ਮਾਮਲੇ ਨੇ ਜਿਹੜੇ ਇਹ ਚੱਲਣ ਡੇ ਨੇ, ਇਹ ਐਜੂਕੇਸ਼ਨ ਤਾਲੀਮ ਘੱਟ ਵਪਾਰ ਬਹੁਤੀ ਬਣ ਗਈ ਮਾਫੀ ਦੇ ਨਾਲ। ਸਾਡੇ ਦੌਰ ਦੇ ਵਿੱਚ ਤਾਲੀਮ ਹੈ ਸੀ, ਚਲੋ ਟਿਊਸ਼ਨ ਸੀ ਤੇ ਉਸ ਟੀਚਰ ਕੋਲ ਸੀ, ਸਮਝਦੇ ਸੀਗੇ, ਮਾਰ ਖਾਂਦੇ ਸੀਗੇ। ਇਹ ਜਿਹੜੇ ਕੰਮ ਹੁਣ ਅਜੋਕੇ ਦੌਰ 'ਚ ਹੋਣ ਡਿਆ ਪਏ ਨਾ, ਇਹਨਾਂ ਦਾ ਤੇ ਸੋਚ ਕੇ ਫਿਰ ਦਿਲ ਨੂੰ ਹੋਲ ਪੈਂਦਾ ਕਿ ਯਾਰ ਇਹ ਕਿਹੋ ਜਿਹੀ ਪੜ੍ਹਾਈ, ਇਹ ਕਿਹੋ ਜਿਹੀ ਸਕਾਲਤ ਹੈ। ਸੱਚੀ ਗੱਲ ਇਹ ਹੈ ਕਿ ਉਸਤਾਦ ਦੇ ਮਰਤਬੇ ਤੋਂ ਕਈ ਵਾਰ ਇਹੋ ਜਿਹੀਆਂ ਹਰਕਤਾਂ ਦਾ ਸੁਣ ਕੇ ਨਾ ਨਫ਼ਰਤ ਜਿਹੀ ਹੋਣ ਡਿਆ ਪੈਂਦੀ ਹੈ, ਇਹ ਕਿਉਂ ਕਰ ਰਹੇ ਨੇ, ਕਿੱਦਾਂ ਕਰ ਰਹੇ ਨੇ। ਜੀ ਜੀ ਬਿਲਕੁਲ। ਸੋ ਇਹ ਮਲੀ ਸਾਹਿਬ ਇੱਕ ਗੱਲ ਹੋਰ ਹੈ ਕਿ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਅਸਲ ਦੇ ਵਿੱਚ ਤੁਹਾਡਾ ਇਖਲਾਕ ਵੀ ਇੰਨਾ ਕੁ ਮਜ਼ਬੂਤ ਹੋਣਾ ਚਾਹੀਦਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ। ਮੈਂ ਹਾਸੇ ਦੇ ਵਿੱਚ ਤੁਹਾਨੂੰ ਇੱਕ ਗੱਲ ਪੁੱਛਣੀ ਚਾਹ ਰਿਹਾ ਸੀਗਾ ਵੀ ਕਿਤੇ ਆਪਣੇ ਅਜ਼ੀਜ਼ ਮਤਲਬ ਜਿਹੜੇ ਵਿਦਿਆਰਥੀ ਹੁੰਦੇ ਆ ਉਹਨਾਂ ਦੇ ਨਾਲ ਕਦੇ ਉਹਨਾਂ ਨੂੰ ਇਸ਼ਾਰਾ ਵੀ ਤੁਸੀਂ ਕੀਤਾ ਪੇਪਰ ਪਾਉਣ ਤੋਂ ਪਹਿਲਾਂ ਕਿ ਬਈ ਇਹਨਾਂ ਦੀ ਤਿਆਰੀ ਕਰ ਲਿਓ ਕਿ ਨਹੀਂ ਇਜਾਜ਼ਤ ਦਿੱਤੀ ਆਪ? ਮੇਰਾ ਜਿਹੜਾ ਹੈ ਕਲਾਸ ਦੀ ਹੱਦ ਤੱਕ ਮੈਂ ਫੇਵਰੇਟ ਟੀਚਰ ਸਾਂ ਜੀ, ਲੇਕਿਨ ਜਦੋਂ ਮੈਂ ਪੇਪਰ ਬਣਾਇਆ ਮੈਂ ਆਪਣੇ ਡਿਪਾਰਟਮੈਂਟ ਦਾ ਉਹ ਟੀਚਰ ਸਾਂ ਕਿ ਪੇਪਰ ਸ਼ੁਰੂ ਆਪ ਕਰਵਾ ਕੇ ਹੁੰਦਾ ਰਿਹਾ, ਸਿਰ ਤੇ ਖਲੋਂਦਾ ਰਿਹਾ। ਜਿਹੜਾ ਕਹਿੰਦਾ ਕਿ ਆਊਟ ਆਫ ਕੋਰਸ ਕੋਈ ਸਵਾਲ ਹੈ ਮੇਰੇ ਨਾਲ ਹੁਣੇ ਗੱਲ ਕਰੇ। ਅੱਛਾ, ਮੈਂ ਦੱਸਦਾ ਹੁੰਦਾ ਸਾਂ ਕਿ ਫਲਾਂ ਡੇਟ ਫਲਾਂ ਟਾਈਮ ਇਸ ਦਿਨ ਦੇ ਲੈਕਚਰ ਦੇ ਵਿੱਚ ਇਹ ਮੈਂ ਪੜ੍ਹਾਇਆ, ਕਿੱਦਾਂ ਕਹਿਣਾ ਜਾਂ ਕਿੱਦਾਂ ਕਹਿੰਦੀ ਜੇ, ਅੱਛਾ, ਜਾਂ ਕੀ ਗੱਲ ਕਰਦੇ ਤੁਸੀਂ। ਮੇਰਾ ਇਹ ਰਿਹਾ ਹੈ, ਮੇਰੇ ਤੋਂ ਮੇਰਾ ਸਟੂਡੈਂਟ ਕਦੀ ਖੁਸ਼ ਨਹੀਂ ਰਿਹਾ। ਅੱਛਾ, ਕਿਉਂਕਿ ਮੇਰੇ ਨੰਬਰ ਵੀ ਇਸੇ ਤਰ੍ਹਾਂ 90 ਤੁਲੇ ਹੁੰਦੇ ਸੀਗੇ, ਬਾਕੀਆਂ ਦਾ ਮੈਂ ਕੋਈ ਤਬਸਰਾ ਨਹੀਂ ਕਰਦਾ। ਸੋ ਹਾਂ, ਇੱਕ ਵਾਰ ਹੋਇਆ ਕਿ ਮੇਰੀ ਸਿਸਟਰ ਇਨ ਲਾ ਹੈ ਜਿਹੜੀ, ਉਹਦਾ ਵਾਈਵਾ ਸੀਗਾ ਤੇ ਉਹਦੇ ਵਿੱਚ ਮੈਨੂੰ ਐਕਸਟਰਨਲ ਦੇ ਤੌਰ ਤੇ ਜਾਣਾ ਪਿਆ। ਮੈਂ ਸਾਂ ਔਰ ਇੱਕ ਹੋਰ ਸਨ ਸਾਡੇ ਸਿਮਾਫਰ ਬੁਖਾਰੀ, ਡਾਕਟਰ ਸਿਮਾਫਰ ਬੁਖਾਰੀ, ਉਹ ਸਨ। ਤੇ ਮੈਂ ਉਹਦਾ ਵਾਈਵਾ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ ਕਿ ਜੀ ਇਹ ਮੇਰੀ ਰਿਲੇਟਿਵ ਹੈ, ਮੇਰੀ ਸਿਸਟਰ ਇਨ ਲਾ ਹੈ, ਇਹਦਾ ਵਾਈਵਾ ਮੈਂ ਕਨਫਲਿਕਟ ਆਫ ਇੰਟਰਸਟ ਹੋ ਗਿਆ। ਐਗਜ਼ੈਕਟਲੀ, ਮੈਂ ਨਹੀਂ ਲਾਂਗਾ। ਹਾਂ, ਦੂਸਰਾ ਐਗਜ਼ਾਮੀਨਰ ਲੈਣਾ ਚਾਹੇ ਤਾਂ ਠੀਕ ਹੈ, ਅਦਰਵਾਈਜ਼ ਯੂਨੀਵਰਸਿਟੀ ਨੂੰ ਲਿਖ ਦਵੋ ਕਿ ਬੰਦਾ ਕੋਈ ਨਵਾਂ ਭੇਜਣ, ਮੈਂ ਨਹੀਂ ਕਰਨਾ। ਮੇਰਾ ਮਾਫੀ ਦੇ ਨਾਲ ਕੋਈ ਇਸ ਮਾਮਲੇ 'ਚ ਜ਼ਰਾ ਸਖਤੀ ਰਹੀ ਜੀ। ਡਿਸਪਲਿਨ ਤੇ ਆਉਣੇ ਆਪਾਂ, ਡਿਸਪਲਿਨ ਤੋਂ ਕਾਫੀ ਆਪਾਂ ਉਦੋਂ ਉਸ ਉਮਰ ਦੇ ਵਿੱਚ ਆਪਾਂ ਨੂੰ ਡਿਸਪਲਿਨ ਚੰਗਾ ਨਹੀਂ ਲੱਗਦਾ, ਅਨੁਸ਼ਾਸਨ ਪਾਲਣਾ ਬਹੁਤ ਔਖਾ ਹੈ। ਪਰ ਹਿੰਦੀ ਦੀ ਇੱਕ ਕਹਾਵਤ ਹੈ, ਜੋ ਅਨੁਸ਼ਾਸਨ ਪਾਲੇਗਾ ਵਹੀ ਸ਼ਾਸਨ ਪਾਲੇਗਾ। ਐਗਜ਼ੈਕਟਲੀ, ਜੋ ਅਨੁਸ਼ਾਸਨ ਦੇ ਨਾਲ ਚੱਲਦਾ ਉਹੀ। ਪਰ ਆਪਾਂ ਇੱਥੇ ਸਰੋਤਿਆਂ ਨੂੰ ਦੱਸਦੇ ਚੱਲੀਏ ਵੀ ਤੁਸੀਂ ਵੀ ਕਾਲ ਕਰ ਸਕਦੇ ਹੋ ਆਪਣੇ ਗੁਰੂਆਂ ਦੇ ਨਾਲ, ਆਪਣੇ ਸਟੂਡੈਂਟਸ ਦੇ ਨਾਲ। ਜੇਕਰ ਤੁਸੀਂ ਗੁਰੂ ਸੀ ਤਾਂ ਕਿਹੋ ਜਿਹਾ ਰਿਸ਼ਤਾ ਸੀ, ਕਿਹੜੀਆਂ ਨਿੱਘੀਆਂ ਪਿਆਰੀਆਂ ਯਾਦਾਂ ਤੁਹਾਨੂੰ ਯਾਦ ਨੇ, ਕੁਝ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਤੁਹਾਡੇ ਪੇਪਰ ਪਾਉਣ ਤੋਂ ਇੱਕ ਮੈਨੂੰ ਗੱਲ ਯਾਦ ਆ ਗਈ, ਅੱਜ ਕੱਲ੍ਹ ਨਾ ਨੈਟਫਲਿਕਸ ਦੇ ਉੱਤੇ ਇੱਕ ਫਿਲਮ ਟ੍ਰੈਂਡ ਕਰ ਰਹੀ ਹੈ, ਜਾਨੇ ਜਾ। ਠੀਕ ਹੈ, ਜਿਹੜੇ ਲੋਕ ਫਿਲਮਾਂ ਦੇ ਸ਼ੌਕੀਨ ਨੇ ਜਾਂ ਉਹ ਦੇਖਦੇ ਨੇ ਤਾਂ ਉਹਨਾਂ ਨੂੰ ਸ਼ਾਇਦ ਪਤਾ ਹੋਣਾ। ਉਸ ਫਿਲਮ ਦੇ ਵਿੱਚ ਇੱਕ ਟੀਚਰ ਦੇ ਬਾਰੇ, ਟੀਚਰ ਦਾ ਵੀ ਰੋਲ ਹੈ, ਫਿਲਮ ਦੀ ਕਹਾਣੀ ਤਾਂ ਕੁਛ ਹੋਰ ਹੈ ਪਰ ਮੈਂ ਤੁਹਾਨੂੰ ਦੱਸ ਦਿੰਦਾ। ਉਹ ਟੀਚਰ ਕਹਿੰਦਾ, ਅਸਲ ਦੇ ਵਿੱਚ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਬੜਾ ਸਖਤ ਮਿਜ਼ਾਜ ਦਾ ਟੀਚਰ ਹੁੰਦਾ ਤੇ ਉਹ ਕਹਿੰਦਾ ਕਿ ਉਹਨੂੰ ਹਮੇਸ਼ਾ ਉਹਦੇ ਸਟੂਡੈਂਟ ਗਿਲਾ ਕਰਦੇ ਵੀ ਤੁਸੀਂ ਸਾਨੂੰ ਔਖੇ ਸਵਾਲ ਪੁੱਛਦੇ ਜੇ ਜਾਂ ਪੁੱਛਦੇ। ਹਾਂਜੀ, ਤੁਹਾਡਾ ਜਿਹੜਾ ਇਮਤਿਹਾਨ ਆ ਉਹਨੂੰ ਪਾਸ ਕਰਨਾ ਬਹੁਤ ਔਖਾ ਹੁੰਦਾ। ਤੇ ਉਹਦਾ ਕੋਈ ਦੋਸਤ ਮਿਲਦਾ ਤੇ ਉਹ ਕਹਿੰਦਾ ਕਿ ਬਈ ਤੇਰੇ ਸਟੂਡੈਂਟ ਤੈਨੂੰ ਅਕਸਰ ਹੀ ਸ਼ਿਕਾਇਤ ਕਰਦੇ ਨੇ ਤੇ ਤੂੰ ਗੌਰ ਕਰ ਉਧਰ, ਕਿਉਂਕਿ ਦੋਸਤ ਤਾਂ ਫਿਰ ਹਮਰੁਤਬਾ ਹੋਇਆ ਨਾ। ਉਹ ਤਾਂ ਬਿਲਕੁਲ ਠੀਕ, ਟੀਚਰ ਤਾਂ ਜਿਹੜਾ ਸਟੂਡੈਂਟ ਉਹਦਾ ਟੀਚਰ ਦੇ ਨਾਲ ਉਸ ਤਰੀਕੇ ਨਾਲ ਵਿਚਰ ਨਹੀਂ ਨਾ ਸਕਦਾ ਜਿਸ ਤਰੀਕੇ ਨਾਲ ਦੋ ਦੋਸਤ ਵਿਚਰ ਸਕਦੇ ਆ। ਤੇ ਉਹ ਕਹਿੰਦਾ ਯਾਰ ਤੈਨੂੰ ਲੱਗਦਾ ਵੀ ਮੈਂ ਇਹ ਕਰਦਾ, ਪਰ ਮੈਂ ਚਾਹੁੰਦਾ ਕਿ ਉਹ ਸੋਚਣ, ਉਹ ਆਪਣੇ ਤਰੀਕੇ ਨਾਲ ਜੋ ਮੈਂ ਪੜ੍ਹਾਇਆ ਉਹ ਤਾਂ ਪੜ੍ਹਨ, ਪਰ ਉਹਦੇ ਚ ਆਪਣੇ ਤਰੀਕੇ ਨਾਲ ਯਾਦ ਕਰਨ। ਤਾਂ ਹੀ ਤਾਂ ਕਹਿੰਦਾ ਉਹਨਾਂ ਦਾ ਗੱਲ ਪੜ੍ਹਨ ਦਾ ਸਮਝ ਹੈ, ਡਿਲੀਵਰ ਕਰਨ ਦਾ ਇਹ ਤਾਂ ਤਰੀਕਾ ਹੈ, ਪਰ ਉਹ ਸਮਝ ਵਾਲੀ ਖੇਚਲ ਕਰਦੇ ਨਹੀਂ ਨਾ। ਹਾਂਜੀ, ਉਹ ਕਹਿੰਦਾ ਵੀ ਮੈਂ ਉਹਨਾਂ ਦਾ IQ ਮਜ਼ਬੂਤ ਕਰਨਾ ਚਾਹੁੰਦਾ ਵਾਂ, ਇੰਟੈਲੀਜੈਂਸ ਕਿਊ ਮਜ਼ਬੂਤ ਕਰਨਾ ਚਾਹੁੰਦਾ ਵਾਂ। ਮੈਨੂੰ ਯਾਦ ਆ ਗਿਆ ਇਸ ਤਰ੍ਹਾਂ ਦੇ ਟੀਚਰ ਆਪਾਂ ਨੂੰ ਵੀ ਮਿਲੇ, ਜਿਹੜੇ ਚਾਹੁੰਦੇ ਸੀਗੇ ਕਿ ਯਾਰ ਇਹ ਸਿਰਫ ਕਿਤਾਬੀ ਪੜ੍ਹਾਈ ਤੱਕ ਸੀਮਤ ਨਾ ਰਹਿਣ, ਬਿਲਕੁਲ ਸਮਝਣ, ਸਿੱਖਣ ਤੇ ਉਸ ਤੋਂ ਬਾਅਦ ਵਿਚਰਨ। ਥਿਓਰੀਟੀਕਲ ਚੀਜ਼ਾਂ ਇੱਕ ਹੋਰ ਨੇ, ਪਰ ਉਹ ਚੀਜ਼ਾਂ ਪ੍ਰੈਕਟੀਕਲੀ ਤਾਂ ਅਪਲਾਈ ਨਹੀਂ ਨਾ ਹੁੰਦੀਆਂ। ਤੇ ਡਿਸਪਲਿਨ ਦੀ ਗੱਲ ਮੈਂ ਤਾਂ ਕੀਤੀ ਸੀ ਕਿਉਂਕਿ ਇੱਕ ਪਿੱਛੇ ਜੇ ਇੱਕ ਕੋਟ ਬੜਾ ਮਸ਼ਹੂਰ ਹੋਇਆ ਮਲੀ ਸਾਹਿਬ, ਉਸ ਕੋਟ ਦੇ ਵਿੱਚ ਕਿਹਾ ਗਿਆ ਕਿ ਡਿਸਪਲਿਨ ਇਜ਼ ਫਰੀडम। ਹਾਂਜੀ, ਉਹਨੂੰ ਪੁੱਛਿਆ ਗਿਆ ਕਿ ਡਿਸਪਲਿਨ ਫਰੀडम ਕਿਵੇਂ? ਡਿਸਪਲਿਨ ਅਨੁਸ਼ਾਸਨ ਦੇ ਵਿੱਚ ਤਾਂ ਤੁਹਾਨੂੰ ਬੜਾ ਪੰਕਚੁਅਲ ਰਹਿਣਾ ਪੈਂਦਾ, ਸਮੇਂ ਦਾ ਪਾਬੰਦ, ਹੱਦਬੰਦੀ ਹੋ ਜਾਂਦੀ। ਉਹ ਕਹਿੰਦੇ ਜਦੋਂ ਤੁਸੀਂ ਡਿਸਪਲਿਨ ਲਿਆਉਣੇ ਹੋ ਨਾ ਆਪਣੀ ਜ਼ਿੰਦਗੀ ਦੇ ਵਿੱਚ, ਅਨੁਸ਼ਾਸਨ ਨੂੰ ਲੈ ਕੇ ਆਉਣੇ ਹੋ, ਤਾਂ ਤੁਸੀਂ ਇੱਕ ਸਮੇਂ ਤੇ ਆਰਥਿਕ ਤੌਰ ਤੇ ਸੰਪੰਨ ਹੋ ਜਾਂਦੇ ਹੋ। ਵਾਹ,
ਠੀਕ ਵਾਹ! ਹੈ। ਉਸ ਤੋਂ ਬਾਅਦ ਆਜ਼ਾਦੀ ਮਾਣਦੇ ਹੋ। ਕਿਹੜੀ ਆਜ਼ਾਦੀ? ਆਪਣੀ ਮਨਪਸੰਦ ਕਾਰ ਲੈਣ ਦੀ ਆਜ਼ਾਦੀ, ਕਿਆ ਬਾਤ ਆਪਣਾ ਹੈ! ਮਨਪਸੰਦ ਮੋਬਾਈਲ ਲੈਣ ਦੀ ਆਜ਼ਾਦੀ, ਵਾਹ! ਆਪਣੀ ਮਨਪਸੰਦ ਥਾਂ ਤੇ ਘੁੰਮਣ ਦੀ ਆਜ਼ਾਦੀ। ਇਹ ਤਾਂ ਗੱਲ ਠੀਕ ਹੈ। ਕਹਿੰਦਾ ਦੈਟਸ ਗੱਲਾਂ ਤਾਂ ਵਾਈ ਆਮ ਠੀਕ ਨੇ। ਸੇਇੰਗ, ਹਾਂਜੀ, ਕਿ ਡਿਸਪਲਿਨ ਇਜ਼ ਫਰੀडम। ਤੇ ਐਗਜ਼ੈਕਟਲੀ। ਉਹ ਜਦੋਂ ਉਹਨੇ ਗੱਲ ਖਤਮ ਕੀਤੀ ਤਾਂ ਉਹ ਜਿਹੜਾ ਹਾਲ ਸੀਗਾ ਉਹ ਉਹ ਕਲੈਪਿੰਗ, ਤਾੜੀਆਂ ਨਾਲ ਵਾਹ ਵਾਹ ਗੂੰਜ ਵਾਹ ਉੱਠਿਆ। ਵਾਹ! ਸੋ ਮਤਲਬ ਕਿ ਜਿਹੜੇ ਟੀਚਰਸ ਨੇ ਉਹਨਾਂ ਨੂੰ ਸਾਨੂੰ ਇਸ ਤਰੀਕੇ ਨਾਲ ਕੁਝ ਗੱਲਾਂ ਸਾਡੇ ਖਾਨੇ ਪਾਈਆਂ, ਜਿਹੜਾ ਖਾਨਾ ਗੱਲਾਂ ਨੂੰ ਫੜਦਾ ਨਹੀਂ ਸੀ, ਕਿ ਅੱਜ ਵੀ ਉਹ ਗੱਲਾਂ ਏਦਾਂ ਹੀ, ਯਾਦ ਨੇ। ਏਦਾਂ ਹੀ। ਇੰਡੀਆ ਦੇ ਵਿੱਚ ਇੱਕ ਸਮਾਂ ਐਸਾ ਸੀਗਾ ਜਦੋਂ ਹਿੰਦੀ ਮੀਡੀਆ ਦੀ ਚੜ੍ਹਤ ਮੱਚੀ ਸੀ। ਹੂੰ। ਜਦੋਂ ਇਹ ਮੰਨਿਆ ਜਾਂਦਾ ਸੀਗਾ ਕਿ ਜੇਕਰ ਕਿਸੇ ਬੰਦੇ ਨੇ ਨਿਊਜ਼ ਐਂਕਰ ਬਣਨਾ ਹੈ, ਹੂੰ। ਤੇ ਉਹਨੂੰ ਹਿੰਦੀ ਆਉਣੀ ਬੜੀ ਜ਼ਰੂਰੀ ਹੈ। ਜੇਕਰ ਕਿਸੇ ਬੰਦੇ ਨੇ ਚੰਗਾ ਰਿਪੋਰਟਰ ਬਣਨਾ ਹੈ ਤੇ ਉਹਦੀ ਹਿੰਦੀ ਤੇ ਕਮਾਂਡ ਹੋਣੀ ਜ਼ਰੂਰੀ ਹੈ, ਕਿਉਂਕਿ ਦੇਸ਼ ਦੀ 80 ਤੋਂ 85 90% ਦੀ ਆਬਾਦੀ ਇਸ ਗੱਲ ਨੂੰ ਸੁਣਦੀ ਹੈ, ਸਮਝਦੀ ਹੈ, ਵਿਚਰਦੀ ਹੈ। ਹੂੰ। ਅੱਜ ਵੀ ਤੁਸੀਂ ਜਿਹੜੇ ਹਿੰਦੀ ਉੱਥੋਂ ਦੇ ਜਰਨਲਿਸਟ ਨੇ ਜੀ ਜਾਂ ਜੀ। ਉਹਨਾਂ ਦੇ ਯੂਟਿਊਬਰਸ ਨੇ, ਉਹਨਾਂ ਦੀ ਰੀਚ ਕਾਫੀ ਹੈ। ਇਹਦੇ ਹੂੰ। ਪਿੱਛੇ ਇਹ ਵੀ ਸੱਚ ਹੈ, ਮਤਲਬ ਆਬਾਦੀ ਵਾਲਾ ਵੀ ਸੱਚ ਹੈ। ਬਿਲਕੁਲ ਠੀਕ ਹੈ। ਪਰ ਬਹੁਤ ਘੱਟ ਲੋਕ ਸੀਗੇ ਪੰਜਾਬ ਦੇ ਵਿੱਚ, ਜਾਂ ਕਹਿ ਲਓ ਕਿ ਨਾਰਥ ਰੀਜਨ ਦੇ ਵਿੱਚ, ਜਿਹੜੇ ਹਰਿਆਣਵੀ ਨੂੰ ਪਹਿਲ ਦਿੰਦੇ ਸੀ, ਹੂੰ। ਜਿਹੜੇ ਡੋਗਰੀ ਨੂੰ ਪਹਿਲ ਦਿੰਦੇ ਸੀ, ਜਿਹੜੇ ਅੱਛਾ। ਪੰਜਾਬੀ ਨੂੰ ਪਹਿਲ ਦਿੰਦੇ ਸੀ। ਹੂੰ। ਪਰ ਜਿਵੇਂ ਟੀਚਰਸ ਨੇ ਸਮਝਾਇਆ ਵੀ ਜੇਕਰ ਤੁਸੀਂ ਆਪਣੀ ਮਾਂ ਬੋਲੀ ਤੇ ਕਮਾਂਡ ਰੱਖਦੇ ਹੋ, ਹੂੰ। ਜੇਕਰ ਤੁਹਾਨੂੰ ਸਮਝ ਹੈ, ਵਾਹ! ਤੁਹਾਨੂੰ ਬੋਲਣ ਦਾ ਤਹਿਜ਼ੀਬ ਹੈ, ਤੁਹਾਨੂੰ ਸਲੀਕਾ ਹੈ ਕਿ ਕਿਵੇਂ ਗੱਲ ਕਰਨੀ ਹੈ, ਤੁਹਾਨੂੰ ਚੰਗੇ ਸਟੇਜ ਸੰਚਾਲਕ ਤੋਂ ਕੋਈ ਨਹੀਂ ਰੋਕ ਸਕਦਾ। ਕਿਆ ਬਾਤ ਹੈ! ਠੀਕ ਕਿਆ ਹੈ, ਬਾਤ ਹੈ! ਤੁਹਾਨੂੰ ਚੰਗਾ ਪੱਤਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਕਿਆ ਬਾਤ ਹੈ! ਤੁਹਾਨੂੰ ਚੰਗਾ ਇੱਕ ਵਕਤਾ ਸਪੀਕਰ ਬਣਨ ਤੋਂ ਕੋਈ ਨਹੀਂ ਰੋਕ ਇਹ ਸਕਦਾ। ਬਿਲਕੁਲ ਗੱਲਾਂ ਠੀਕ ਨੇ। ਤੇ ਇਹ ਸਾਨੂੰ ਕਿਹਨੇ ਸਮਝਾਈਆਂ? ਇਹ ਸਾਨੂੰ ਇਹ ਥੋੜ੍ਹਾ ਸਮਝਾਈਆਂ ਕਿ ਅਸੀਂ ਜਦੋਂ ਜਰਨਲਿਜ਼ਮ ਦੀ ਐਮਏ ਕਰ ਰਹੇ ਸੀ, ਇਹ ਤਾਂ ਸਾਨੂੰ 5ਵੀਂ 6ਵੀਂ ਚ ਸਮਝਾਤੀਆਂ ਸੀ। ਐਗਜ਼ੈਕਟਲੀ ਇਹ ਦੱਸ ਦਿੱਤੀਆਂ ਗਈਆਂ ਤੇ ਸੀ। ਅੱਜ ਵੀ ਉਹ ਜਿਹੜੇ ਸਾਡੇ ਟੀਚਰ ਨੇ, ਸਾਡੇ ਜਿਹੜੇ ਅਧਿਆਪਕ ਨੇ, ਮਲਿਕ ਸਾਹਿਬ, ਉਹ ਸਾਨੂੰ ਯਾਦ ਨੇ। ਅੱਜ ਵੀ ਸਾਨੂੰ ਸਕੂਲਾਂ ਦੇ ਸੁਪਨੇ ਆਉਂਦੇ ਆ ਕਿ ਅੱਜ ਵੀ ਪੇਪਰ ਚੱਲ ਰਿਹਾ। ਹਕੀਕਤ ਇਹ ਹੋਈ, ਹਕੀਕਤ ਇਹ ਹੋਈ। ਕਿ ਮਲਿਕ ਸਾਹਿਬ, ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਕੀ ਹਰ ਇੱਕ ਸਟੂਡੈਂਟ ਨੂੰ ਕਹਿਣਾ ਪੈਂਦਾ ਕਿ ਭਾਈ ਤੂੰ ਇਸ ਤਰ੍ਹਾਂ ਕਰ ਜਾਂ ਇਸ ਤਰ੍ਹਾਂ ਕਰ, ਜਾਂ ਆਪੇ ਵੀ ਕਈ ਪਰਸਨਲ ਇਨੀਸ਼ੀਏਟਿਵ ਵੀ ਲੈਂਦੇ ਆ ਸਟੂਡੈਂਟ? ਸੱਚੀ ਗੱਲ ਇਹ ਹੈ ਕਿ ਜਿਹਨਾਂ ਨੂੰ ਕਹਿੰਦੇ ਨਾ ਵਿਗੜੇ ਹੋਏ ਸਟੂਡੈਂਟ, ਹਾਂਜੀ, ਉਹ ਉਹੀ ਨੇ ਜਿਹੜੇ ਕਹਿੰਦੇ ਨੇ ਕਿ ਮੇਰਾ ਰਾਹ ਵੱਖਰਾ। ਅੱਛਾ, ਇਹ ਕ੍ਰੀਏਟਿਵ ਹੁੰਦੇ ਨੇ, ਜੁੱਤੀਆਂ ਖਾਂਦੇ ਨੇ, ਜ਼ਲੀਲ ਹੁੰਦੇ ਨੇ ਵਿਚਾਰੇ, ਹਾਂਜੀ, ਕਲਾਸ ਦੇ ਵਿੱਚ ਮਖੌਲ ਦਾ ਕਲਾਸ ਦੇ ਨਿਸ਼ਾਨਾ ਵਿੱਚ ਬਣਦੇ। ਬਿਲਕੁਲ 80 ਬੱਚਿਆਂ ਦੀ ਕਲਾਸ ਹੁੰਦੀ ਹੈ। ਤੁਸੀਂ ਸ਼ਰਮਾ ਸਾਹਿਬ, ਮੈਂ ਤੁਹਾਨੂੰ ਪੁੱਛਾਂਗਾ 5ਵੀਂ ਚ ਤੁਹਾਡੀ ਕਲਾਸ ਦੀ ਕਿੰਨੀ ਗਿਣਤੀ ਸੀ? 35। ਅੱਛਾ, 35 35 ਲਾ ਲਓ। ਚਲੋ, ਹਾਂਜੀ। 35 ਦੇ ਵਿੱਚੋਂ ਸਭ ਤੋਂ ਲਾਇਕ ਫਾਇਕ ਮੁੰਡੇ ਦਾ ਨਾਂ ਕੀ ਸੀ? ਉਹਦਾ ਨਾਂ ਹੁੰਦਾ ਸੀ ਜਸਕਰਨ। ਤੇ ਜਿਹੜਾ ਸਭ ਤੋਂ ਨਲਾਇਕ ਮੁੰਡਾ ਸੀ, ਗਿਆ ਗੁਜ਼ਰਿਆ ਮੇਰਾ ਵਰਗਾ, ਉਹਦਾ ਨਾਂ ਕੀ ਸੀ? ਉਹ ਮੇਰਾ ਖਿਆਲ ਉਹਦਾ ਨਾਂ ਹੈਪੀ ਸੀ, ਉਹ ਸਾਡੇ ਪਿੰਡ ਦਾ ਹੀ ਸੀਗਾ। ਅੱਛਾ, ਠੀਕ ਹੋ ਗਿਆ। ਉਹਨਾਂ ਚ ਮੇਰਾ ਨਾਂ ਵੀ ਲੈ ਸਕਦੇ ਕਿਉਂਕਿ ਆਪਾਂ ਨਹੀਂ, ਅਸੀਂ ਜ਼ਰਾ ਇੱਕ ਫੈਸਲਾ ਕਰਨਾ, ਇਸ ਲਈ ਅਸੀਂ ਨਿਊਟਰਲ ਰਹਿਣਾ ਆ। ਜਿਹੜਾ ਜਸਕਰਨ ਸੀਗਾ, ਉਹ ਅੱਜ ਕੱਲ ਕਿੱਥੇ ਹੈ? ਉਹ ਵਿਚਾਰਾ ਪ੍ਰਾਈਵੇਟ ਜੌਬ ਕਰਦਾ ਹੈ। ਅੱਛਾ, ਤੇ ਜਿਹੜਾ ਉਹ ਬਿਲਕੁਲ ਹੈਪੀ ਸੀ, ਗਿਆ ਗੁਜ਼ਰਿਆ, ਤੇ ਉਹ ਮੇਰੇ ਖਿਆਲ ਇਲੈਕਟ੍ਰੀਸ਼ੀਅਨ ਆ, ਚੰਗਾ ਕੰਮ ਆਦਾ, ਟੈਕਨੀਕਲ ਕੰਮ ਸਿੱਖਿਆ। ਹਾਂਜੀ, ਟੈਕਨੀਕਲ ਸਕਿੱਲ ਲੈ ਲਈ ਨਾ, ਸਕਿੱਲ ਆ ਗਈ ਉਹਦੇ ਕੋਲ। ਮੁਸੀਬਤ ਇਹ ਹੈ ਕਿ ਘਰ ਵਾਲੇ ਕਹਿੰਦੇ ਸਾਇੰਸ ਪੜ੍ਹ, ਤੈਨੂੰ ਡਾਕਟਰ ਤੇ ਇੰਜੀਨੀਅਰ ਬਣਾਉਣਾ। ਬੱਚੇ ਦਾ ਇੰਟਰਸਟ ਹੈ ਜਿਹੜਾ ਉਹ 8 ਸਾਲ ਹੁੰਦਾ ਹੈ, ਉਹ ਗੁੱਡੀਆਂ ਪਟੋਲੇ ਬਣਾਉਣਾ ਚਾਹੁੰਦਾ ਹੈ, ਉਹ ਰੰਗਾਂ ਨਾਲ ਖੇਡਣਾ ਚਾਹੁੰਦਾ ਹੈ। ਠੀਕ ਹੈ ਨਾ? ਇਹ ਹੁਣ ਦੋ ਮਾਮਲੇ ਨੇ ਕਿ ਉਹ ਅੱਜ ਵੀ ਨੌਕਰੀ ਕਰਨ ਡਿਆ ਤੇ ਉਹ ਆਪਣਾ ਕਾਰੋਬਾਰ ਕਰਨ ਡਿਆ, ਯਾਨੀ ਉਹ ਟੈਕਨੀਕਲ ਕੰਮ ਸਿੱਖ ਕੇ ਆਪਣੀ ਸਕਿੱਲ ਦੇ ਨਾਲ ਕਮਾ ਰਿਹਾ। ਉਹ ਇਹ ਇੱਕ ਹੁਣ ਮੈਂ ਵੀ ਇਸੇ ਤਰ੍ਹਾਂ ਕਹਾਂਗਾ, ਸਾਡੀ ਕਲਾਸ ਦੇ ਜਿਹੜੇ ਸਭ ਤੋਂ ਲਾਇਕ ਮੁੰਡੇ ਸਨ, ਸਾਨੂੰ ਨਹੀਂ ਪਤਾ ਅੱਜ ਉਹ ਕਿੱਥੇ ਨੇ। ਜਿਹੜੇ ਸਾਡੇ ਨਾਲ ਸਕੂਲੋਂ ਨੱਸਦੇ ਰਹੇ, ਜਿਹੜੇ ਸਾਡੇ ਨਾਲ ਰਲ ਕੇ ਨੱਸ ਕੇ ਸ਼ਰਾਰਤਾਂ ਕਰਦੇ ਰਹੇ, ਜਿਨ੍ਹਾਂ ਨੇ ਸਾਡੇ ਨਾਲ ਲੱਤਾਂ ਥੱਲੋਂ ਕੰਨ ਫੜ ਕੇ ਮੁਰਗਾ ਬਣ ਕੇ ਜੁੱਤੀਆਂ ਖਾਧੀਆਂ, ਭੀੜ ਹੋਣ ਦੇ ਟਾਈਮ ਅਸੀਂ ਅੱਖਾਂ ਬੰਦ ਕੀਤੀਆਂ, ਔਰ ਜਿਵੇਂ ਅੱਖਾਂ ਖੁੱਲੀਆਂ ਇੱਕ ਦੂਜੇ ਤੇ ਨਜ਼ਰ ਪਈ, ਤੇ ਇਸੇ ਤਰ੍ਹਾਂ ਸਾਡਾ ਹਾਸਾ ਨਿਕਲ ਗਿਆ ਕਿ ਇਹ ਵੀ ਤੜਫਣ ਡਿਆ, ਮੈਂ ਵੀ ਤੜਫਣ ਡਿਆ। ਉਹ ਸਾਰੇ ਅੱਜ ਕਿਤੇ ਨਾ ਕਿਤੇ ਕੋਈ ਨਾ ਕੋਈ ਸਕਿੱਲ ਲੈ ਕੇ ਜਾਂ ਕੋਈ ਨਾ ਕੋਈ ਕੰਮ ਜਿਹੜਾ ਉਹ ਕਰਨ ਡੇ ਨੇ। ਇੱਕ ਇਹ ਜਿਹੜੀ ਗ੍ਰੇਡਿੰਗ ਵੱਲ, ਨੰਬਰਾਂ ਵੱਲ, ਪੋਜੀਸ਼ਨਾਂ ਵੱਲ, ਮੈਡਲਾਂ ਵੱਲ ਅਸੀਂ ਲਾ ਲਿਆ ਨਾ, ਔਰ ਇਹਨੂੰ ਕਾਮਯਾਬੀ ਦਾ ਪੈਮਾਨਾ ਬਣਾ ਲਿਆ। ਯਕੀਨ ਕਰੋ ਕਿ ਸਾਡੇ ਮੁਲਕਾਂ 'ਚ, ਸਾਡੇ ਦੇਸ਼ਾਂ ਦੇ ਵਿੱਚ ਆਉਣ ਵਾਲੇ ਵਕਤ 'ਚ ਇਹ ਇੱਕ ਅਫਰੀਦ, ਇੱਕ ਬਲਾ ਬਣ ਜਾਏਗੀ। ਰੀਜ਼ਨ ਕਿ ਰੱਟੇ ਰਟਾਏ ਦੇ ਨਾਲ ਇਹ ਸਾਰੇ ਅੱਗੇ ਆਏ ਹੋਣਗੇ, ਉਹਨਾਂ ਨੰਬਰਾਂ ਦੇ ਨਾਲ ਇਹ ਡਾਕਟਰ ਤੇ ਬਣ ਜਾਣਗੇ, ਇਹ ਇੰਜੀਨੀਅਰ ਤੇ ਬਣ ਜਾਣਗੇ, ਪਰ ਇਹ ਡਾਇਆਗ੍ਰਾਮ ਤੋਂ ਬਾਹਰ ਨਹੀਂ ਜਾ ਸਕਦੇ। ਨਵੀਂ ਡਾਇਆਗ੍ਰਾਮ ਉਹੀ ਬਣਾਏਗਾ ਜਿਹਦਾ ਇੰਟਰਸਟ ਹੈ ਕਿ ਬੱਤੀ ਬਲਦੀ ਕਿਉਂ ਆ, ਇਹਦੇ ਅੰਦਰ ਗੈਸ ਕਿੱਦਾਂ ਭਰੀ ਗਈ, ਇਹਦਾ ਐਲੀਮੈਂਟ ਹੈ ਜਿਹੜਾ ਉਹ ਕਿੱਦਾਂ ਚੱਲਦਾ ਹੈ, ਉਹ ਐਲੀਮੈਂਟ ਹੈ ਜਿਹੜਾ ਉਹ ਗਰਮ ਕਿਵੇਂ ਹੁੰਦਾ ਹੈ। ਇਹ ਦੋ ਸਰਕਟ ਨੇ ਜਿਹੜੇ, ਇੱਕ ਮਾਈਨਸ ਹੈ, ਇੱਕ ਪੋਜ਼ਿਟਿਵ ਆ। ਇਹ ਮਾਈਨਸ ਪੋਜ਼ਿਟਿਵ ਨੇ, ਇਹ ਤਾਂ ਚਲੋ ਕਰੰਟ ਹੋ ਗਏ, ਵੋਲਟੇਜ ਦੇ ਨਾਲ ਅੰਪੀਅਰ ਕੀ ਸ਼ੈ ਆ, ਇਹ ਉਹ ਸਵਾਲ ਨੇ ਜਿਹੜੇ ਜਦੋਂ ਬਣਨਗੇ ਕ੍ਰੀਏਸ਼ਨ ਜਨਮ ਲਏਗੀ। ਕਿਉਂਕਿ ਇਹਨਾਂ ਦਾ ਤੁਸੀਂ ਜਵਾਬ ਲੱਭਣ ਵਾਸਤੇ ਫਿਰ
ਜੁਸਤਜੂ ਕਰਦੇ ਜੇ, ਲਗਨ ਦੇ ਨਾਲ ਤੁਰਦੇ ਜੇ, ਲੱਭਦੇ ਜੇ। ਆਪਣੀ ਮਿਸਾਲ ਮੈਂ ਦੇਣਾ ਤਾਂ ਨਹੀਂ ਸੀ ਚਾਹੁੰਦਾ, ਮੈਂ ਇੰਜੀਨੀਅਰ ਨਹੀਂ, ਪਰ ਮੇਰਾ ਇੰਟਰਸਟ ਸੀਗਾ ਕਿ ਮੈਂ ਜਦੋਂ ਰੇਡੀਓ ਤੇ ਬੋਲਣਾ ਤੇ ਮੇਰੀ ਇਹ ਆਵਾਜ਼ ਆ ਜਿਹੜੀ, ਇਹ ਦਿਸਦੀ ਨਹੀਂ ਗੀ ਯਾਰ, ਰੇਡੀਓ ਤੱਕ ਕਿਵੇਂ ਜਾਂਦੀ? ਇਹ ਟਰਾਂਸਮੀਟਰ ਆਵਾਜ਼ ਦੀਆਂ ਲਹਿਰਾਂ ਕਿੰਝ ਬਣਾਉਂਦਾ ਆ? ਕਿਹੜਾ ਸਰਫ ਆ ਜਿਹਦੇ 'ਚ ਘੁਲ ਕੇ ਬਬਲਸ ਬਣਦੇ ਨੇ ਤੇ ਫਿਰ ਇਹ ਉੱਡਦੇ ਨੇ ਤੇ ਨਜ਼ਰ ਨਹੀਂ ਆਉਂਦੇ। ਉਸ ਤੋਂ ਬਾਅਦ ਇਹ ਇੰਟਰਸਟ ਸੀ ਜਿਹੜਾ ਮੈਨੂੰ ਇੱਧਰ ਲੈ ਕੇ ਗਿਆ। ਉਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਫਿਜ਼ਿਕਸ 'ਚ ਫੇਲ ਨਹੀਂ ਸੀ ਹੋਣਾ ਚਾਹੀਦਾ। ਮੈਨੂੰ ਕੈਮਿਸਟਰੀ 'ਚ ਫੇਲ ਨਹੀਂ ਸੀ ਹੋਣਾ ਚਾਹੀਦਾ। ਜੋ ਅਰਮੈਡੀਕਲਸ ਉਹਨਾਂ ਨੇ ਆਖੇ, ਜੋ ਫਾਰਮੂਲੇ, ਜੋ ਸ਼ੈਵਾਂ ਉਹਨਾਂ ਨੇ ਪੁੱਛੀਆਂ ਦੱਸੀਆਂ, ਉਹ ਮੈਨੂੰ ਫਿਰ ਸਮਝਣ ਵਾਸਤੇ ਕਿ ਹਾਂ ਯਾਰ, ਇਹ ਕਿਤੇ-ਕਿਤੇ ਪੜ੍ਹੀਆਂ ਤੇ ਹੈ ਸੀ 9ਵੀਂ 10ਵੀਂ 'ਚ। ਉਹਨਾਂ ਨੇ ਫਿਰ ਦੱਸਿਆ ਸਟਰਕਚਰ ਇਹ ਹੁੰਦਾ ਆ। ਆਵਾਜ਼ ਆ ਜਿਹੜੀ, ਉਹ ਜਦੋਂ ਅਸੀਂ ਹੁਣ ਬੋਲਣ ਡਏ ਆ, ਇੱਕ ਦੂਜੇ ਨੂੰ ਵੇਖਣ ਵੀ ਡਏ ਆ, ਇਹ AV ਹੈ, ਯਾਨੀ ਆਪਣਾ AFI ਯਾਨੀ ਆਡੀਓ ਫ੍ਰੀਕੁਐਂਸੀ ਹੈ। ਇਹ ਜਾਂਦੀ ਹੈ, ਫਿਰ ਇਹ RF ਬਣਦੀ ਹੈ, ਯਾਨੀ ਰੇਡੀਓ ਫ੍ਰੀਕੁਐਂਸੀ ਬਣਦੀ ਹੈ, ਵੇਵਸ ਬਣਦੀਆਂ ਨੇ। ਫਿਰ ਅਗਲੇ ਪਾਸੇ ਜਿਹੜਾ ਰਿਸੀਵਰ ਹੁੰਦਾ ਆ, ਉਹ RF ਨੂੰ ਲੈ ਕੇ ਦੁਬਾਰਾ AF 'ਚ ਬਦਲਦਾ ਹੈ, ਯਾਨੀ ਰੇਡੀਓ ਫ੍ਰੀਕੁਐਂਸੀ ਨੂੰ ਆਡੀਓ ਫ੍ਰੀਕੁਐਂਸੀ 'ਚ ਬਦਲਦਾ, ਫਿਰ ਉਸ ਆਵਾਜ਼ ਨੂੰ ਅਸੀਂ ਸੁਣ ਸਕਨੇ ਆ। ਸੋ ਇਹ ਇੱਕ ਨਾ ਨਜ਼ਰ ਆਉਣ ਵਾਲਾ ਸਿਸਟਮ ਹੈ ਜਿਹੜਾ ਇਹਨੇ ਸਮਝਣ ਦੇ। ਸਾਨੂੰ ਇੰਟਰਸਟ ਪੜ੍ਹਾਈ ਦੇ ਵਿੱਚ ਬਣਾਇਆ ਹੀ ਨਹੀਂ ਜਾਂਦਾ। 1 ਦੂਣੀ ਦੂਣੀ ਤੇ 2 ਦੂਣੀ 4 ਤੇ ਤੀਜੀ ਤੇ ਲਿਆ ਲਿੱਤਰ ਲਾ। ਬਸ ਇਹ ਮਾਮਲੇ ਜਦੋਂ ਹੋਣਗੇ ਤੇ ਫਿਰ ਅੱਗੇ ਕੀ ਵਧਣਾ? ਜਦੋਂ ਹੋਏਗਾ ਕਿ ਇਹ 2 ਰੁਪਈਏ, ਇਹ ਵਿੱਚ 2 ਹੋਰ ਪਾਏ, ਕਿੰਨੇ ਹੋ ਗਏ? 4। 4 ਰੁਪਈਆਂ ਚੋਂ 1 ਕੱਢ ਲਿਆ, ਬਾਕੀ ਕਿੰਨੇ ਜੀ? 3। ਤਿੰਨਾਂ ਦੇ ਵਿੱਚ 9 ਹੋਰ ਪਾਏ, ਕਿੰਨੇ ਹੋ ਗਏ? ਇਹ ਜੀ 12। 12 ਚੋਂ 2 ਕੱਢੇ, ਬਾਕੀ 10। ਇਹ ਜ਼ੁਬਾਨੀ ਸਾਨੂੰ ਸਭ ਕੁਝ ਯਾਦ ਹੋਏਗਾ ਨਾ। ਇਹ ਹੁਣ ਇੰਟਰਸਟ ਇਹੋ ਜਿਹਾ ਕੋਈ ਕ੍ਰੀਏਟ ਨਹੀਂ ਕੀਤਾ ਗਿਆ। ਜਦੋਂ ਨਿੱਕੇ ਹੁੰਦੇ ਸਾਂ, ਉਦੋਂ ਇਹ ਐਪਲ ਬੇਬੀ, ਉਹ ਤਸਵੀਰਾਂ ਦੇ ਨਾਲ ਇੰਟਰਸਟ ਸੀ ਨਾ, ਰੰਗ ਸੀਗੇ, ਉਹ ਹੋ ਗਿਆ। ਏਜ 'ਚ ਜਿੱਦਾਂ-ਜਿੱਦਾਂ ਅਸੀਂ ਤਾਂ ਨੂੰ ਜਾਂਦੇ ਆ, ਸਾਡੇ ਦੇਸ਼ਾਂ ਦੇ ਵਿੱਚ ਸਾਡਾ ਜਿਹੜਾ ਸਿਲੇਬਸ ਹੈ, ਉਹਦੇ 'ਚ ਉਸ ਉਮਰ, ਉਸ ਏਜ ਗਰੁੱਪ ਦੇ ਮੁਤਾਬਿਕ ਇੰਟਰਸਟ ਕੋਈ ਨਹੀਂ ਹੈ। ਇੰਟਰਸਟ ਜਦੋਂ ਹੋਏਗਾ ਤੇ ਬੱਚਾ ਆਪੇ ਉਧਰ ਨੂੰ ਚਲਾ ਜਾਏਗਾ। ਔਰ ਫਿਰ ਹਰ ਬੱਚੇ ਦਾ ਇੰਟਰਸਟ ਵੀ ਵੱਖ-ਵੱਖ ਹੁੰਦਾ ਹੈ। ਹਰ ਕਿਸੇ ਦੇ ਇੰਟਰਸਟ ਨੂੰ ਮੁੱਖ ਰੱਖਣਾ ਪੈਂਦਾ ਹੈ। ਇੰਜੀਨੀਅਰ ਵਾਲੇ ਦੇ ਇੰਜੀਨੀਅਰ, ਡਾਕਟਰ ਵਾਲੇ ਦੇ ਡਾਕਟਰ, ਸਾਇੰਸਦਾਨ ਦੇ ਸਾਇੰਸਦਾਨ, ਤੇ ਜਿਹਨੇ ਰੰਗਾਂ ਨਾਲ ਖੇਡਣਾ, ਉਹਦੇ ਲਈ ਵੀ ਕੁਛ ਹਿੱਸਾ ਹੋਣਾ ਚਾਹੀਦਾ। ਤਾਂ ਇਹ ਜਿਹੜਾ ਇਹ ਅੱਗੇ ਤੁਰਦਾ ਹੈ, ਔਰ ਇਹਨੂੰ ਕਾਮਯਾਬ ਏਜੰਟ ਤੁਸੀਂ ਕਹਿੰਦੇ ਜੇ, ਨਹੀਂ ਤੇ ਫਿਰ ਅਕੈਡਮੀਆਂ ਤੇ ਖੁੱਲੀਆਂ ਹੀ ਆ। ਬਿਲਕੁਲ ਜੀ। ਸੋ ਪ੍ਰੋਗਰਾਮ ਦੇ ਵਿੱਚ ਆਪਾਂ 2 ਚੀਜ਼ਾਂ ਨੂੰ ਛੂਹਿਆ ਸੀਗਾ, ਡਿਸਪਲਿਨ ਤੇ ਟੀਚਰਾਂ ਦੀ ਸਖਤੀ। ਤੁਹਾਡੇ ਮੁਤਾਬਕ ਕਿਹੜਾ ਤੁਹਾਨੂੰ ਟੀਚਰ ਜ਼ਿਆਦਾ ਔਖੇ ਸਵਾਲ ਪੁੱਛਦਾ ਸੀ, ਪ੍ਰਸ਼ਨ ਪੁੱਛਦਾ ਸੀ, ਜ਼ਿਆਦਾ ਔਖਾ ਟੈਸਟ ਪਾਉਂਦਾ ਸੀ? ਸ਼ੇਅਰ ਕਰ ਸਕਦੇ ਹੋ ਸਾਡੇ ਨਾਲ। ਸਟੂਡੀਓ ਦਾ ਨੰਬਰ ਹੈ 408 272 5200। ਤੇ ਡਿਸਪਲਿਨ, ਜਿਹੜਾ ਅਧਿਆਪਕ ਤੁਹਾਨੂੰ ਜ਼ਿਆਦਾ ਤਾੜ ਕੇ ਰੱਖਦਾ ਸੀ, ਜਾਂ ਜੇਕਰ ਤੁਸੀਂ ਅਧਿਆਪਕ ਸੀਗੇ ਤਾਂ ਤੁਸੀਂ ਕਿਸ ਤਰੀਕੇ ਨਾਲ ਕਲਾਸਾਂ ਨੂੰ ਮੈਨੇਜ ਕਰਦੇ ਸੀ, ਜਵਾਕਾਂ ਨੂੰ ਬਿਠਾਉਂਦੇ ਸੀ, ਕਰਦੇ ਸੀ, ਉਹਨਾਂ ਤੋਂ ਟੈਸਟ ਕਰਵਾਉਂਦੇ ਸੀ? ਸ਼ੇਅਰ ਜ਼ਰੂਰ ਕਰ ਸਕਦੇ ਹੋ। ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ ਮੱਲੀ ਸਾਹਿਬ। ਮੱਲੀ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਤੁਹਾਡਾ ਸ਼ਰਮਾ ਜੀ, ਥੈਂਕ ਯੂ ਜੀ। ਆਪਣੇ ਨਾਲ ਜੁੜੇ ਨੇ ਹਰਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ ਸਾਰੇ ਸੁਣਨ ਵਾਲਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ, ਨਮਸਤੇ, ਆਦਾਬ, ਰਿਸਪੈਕਟਫੁਲੀ। ਹਾਂਜੀ ਭਾਈ ਸਾਹਿਬ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ ਲਾਈਕ ਐਜ਼ ਆਈ ਐਮ ਡਰਾਈਵਿੰਗ, ਤੇ ਸੋ ਇਨ ਕੇਸ ਮੇਰੀ ਕਾਲ ਕੱਟੀ ਗਈ ਤੇ ਮੈਂ ਪਹਿਲਾਂ ਹੀ ਐਡਵਾਂਸ ਦੀ ਸੌਰੀ ਬੋਲਦੀ ਹਾਂ ਜੀ। ਜੀ ਜੀ। ਤੁਹਾਡੇ ਕੁਐਸਚਨ ਬੜਾ ਅੱਛਾ ਲੱਗਾ ਮੈਨੂੰ, ਬਹੁਤ ਸੋਹਣਾ ਮੱਲੀ ਸਰ ਨੇ ਵੀ ਗਾਈਡ ਕੀਤਾ ਕਿ ਬੱਚੇ ਨੂੰ ਰਟਾਉਣ ਵਾਲੇ ਬੰਨੇ ਨਾਲ ਲੈ ਕੇ ਜਾਓ। ਜੋ ਬੱਚੇ ਨੇ ਕਰਨਾ ਉਹਨੂੰ ਉਹਦੇ ਵਿੱਚ ਜੇ ਉਹ ਆਪਣੇ ਆਪ ਫਲਰਿਸ਼ ਹੁੰਦਾ ਤੇ ਉਹ ਜ਼ਿਆਦਾ ਚੰਗਾ ਆ। 100% ਮੱਲੀ ਸਰ ਬਿਲਕੁਲ ਠੀਕ ਕਹਿ ਰਹੇ ਨੇ। ਮੱਲੀ ਸਾਹਿਬ, ਉਹਨਾਂ ਨੂੰ ਮਤਲਬ ਬਿਗ ਸਲੂਟ। ਤੇ ਮੈਂ ਇੱਕ ਛੋਟੀ ਜਿਹੀ ਆਪਣੀ ਵੀਰ ਜੀ ਐਗਜ਼ਾਮਪਲ ਸ਼ੇਅਰ ਕਰਾਂਗੀ। ਹਾਂਜੀ। ਮੈਂ ਬੜੀ ਪੁਰਾਣੀ ਗੱਲ ਹੈ ਜੀ, ਮਤਲਬ ਆਈ ਵਾਜ਼ ਵੈਰੀ ਯੰਗ, ਮੇਰੇ US ਫਾਰਮ ਦੇ ਪੇਪਰਸ ਵਗੈਰਾ ਲੱਗੇ ਹੋਏ ਸੀ ਤੇ ਮੇਰੇ ਕੋਲ ਥੋੜਾ ਜਿਹਾ ਟਾਈਮ ਸੀ। ਤੇ ਸਿੱਧੀ ਜੀ ਗੱਲ ਹੈ, ਤੁਹਾਨੂੰ ਪਤਾ ਆਪਣੇ ਇੰਡੀਆ 'ਚ ਉਹ ਬੜੇ ਕੁਐਸਚਨਸ ਚੱਲਦੇ ਨੇ, ਉਹ ਫਲਾਣੇ ਦੀ ਬੇਟੀ ਚਲੇਗੀ, ਫਲਾਣੇ ਦਾ ਬੇਟਾ ਚਲੇ ਗਿਆ, ਤੂੰ ਨਹੀਂ ਗਈ, ਤੇਰੀ ਕਿੱਥੋਂ ਵਾਰੀ ਆਉਣੀ, ਬੜੇ ਵੀਅਰਡ ਜਿਹੇ ਕੁਐਸਚਨ। ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਛ ਓਕੇ ਸੀ ਤੇ ਮੈਂ ਸੋਚਿਆ ਕਿ ਮਣਾ ਇਹ ਫਜ਼ੂਲ ਜਿਹੇ ਲੋਕਾਂ ਦੇ ਸਵਾਲ ਸੁਣਨ ਨਾਲੋਂ ਨਾ ਬੈਟਰ ਹੈ ਕਿ ਮਣਾ ਤੂੰ ਆਪਣਾ, ਮੇਰੀ ਸਟੱਡੀ ਖਤਮ ਹੋ ਚੁੱਕੀ ਸੀ ਕਿਉਂਕਿ ਜੇ ਮੈਂ ਕੁਛ ਸਟਾਰਟ ਕਰਦੀ ਤੇ ਮੈਂ ਉਹ ਕੰਪਲੀਟ ਨਹੀਂ ਸੀ ਕਰ ਸਕਣਾ। ਮੈਂ ਇੱਕ ਬੜੇ ਰਿਪਿਊਟਡ ਸਕੂਲ ਦੇ ਵਿੱਚ ਮੈਂ ਗਈ। ਮੈਂ ਕੋਈ ਉਹ ਜੀ BEd ਬੂਐਡ ਨਹੀਂ ਸੀ। I was simple masters in English and bachelors in journalism and mass communication. Oh, good. Thank you ਜੀ। ਤੇ ਉੱਥੇ ਮੈਂ ਪ੍ਰਿੰਸੀਪਲ ਕੋਲ ਗਈ, ਮੈਂ ਉਹਨਾਂ ਨੂੰ ਸਿੱਧਾ ਕਿਹਾ, ਮੈਂ ਕਿਹਾ ਮੈਡਮ ਏਦਾਂ ਹੈ ਕਿ ਲਾਈਕ ਮੈਂ ਕੋਈ BEd ਵਗੈਰਾ ਨਹੀਂ, ਕਿਉਂਕਿ ਉਸ ਟਾਈਮ ਦੇ ਵਿੱਚ ਇਹ ਲੇਟ 90s ਮਿਡ 90s ਦੀਆਂ ਗੱਲਾਂ ਨੇ ਜੀ। ਤੇ ਉਹ ਲੋਕ ਲਾਈਕ ਬੜਾ ਉਹ ਇੱਕ ਰਿਕੁਆਇਰਮੈਂਟ ਹੁੰਦੀ ਸੀ ਕਿ ਤੁਸੀਂ ਅੱਛੇ ਸਕੂਲ 'ਚ ਲੱਗਣਾ, ਤੁਹਾਡੇ ਕੋਲ ਉਹ ਟ੍ਰੇਨਿੰਗ ਵਾਲੀ ਡਿਗਰੀ ਹੋਏਗੀ ਉਹ। ਤੇ ਮੈਂ ਸਿੱਧਾ ਹੀ ਅਪਰੋਚ ਕੀਤੀ, ਮੈਂ ਕਿਹਾ ਮੈਮ ਏਦਾਂ ਗੱਲ ਹੈ ਕਿ ਮੈਨੂੰ ਹਾਲੀ ਸਾਲ 1.5 ਸਾਲ ਮੈਂ ਇੱਥੇ ਹੈਗੀ ਹਾਂ ਜੀ ਤੇ ਮੈਂ ਚਾਹੁੰਦੀ ਕਿ ਮੈਂ ਕੁਛ ਅੱਛਾ ਕਰ ਸਕਾਂ। ਔਰ ਟੂ ਬੀ ਆਨੈਸਟ ਪੈਸੇ ਵੀ ਮੈਨੂੰ ਕੋਈ ਖਾਸ ਨਹੀਂ ਸੀ ਉੱਥੋਂ ਮਿਲਣੇ, ਬਿਕੋਜ਼ ਇਟ ਵਾਸ ਪ੍ਰਾਈਵੇਟ ਲਾਈਕ ਟੈਂਪਰੇਰੀ, ਜਿੱਦਾਂ ਟੀਚਰ ਸੀ ਮੈਂ। ਉਹਨਾਂ ਨੇ ਮੇਰੀ ਇੰਟਰਵਿਊ ਲਈ ਤੇ ਥੋੜਾ ਟਫ ਜਿਹਾ ਮਾਹੌਲ ਸੀ। ਸਮਹਾਓ ਮਤਲਬ ਮਾਲਕ ਨੇ ਮੇਰੀ ਓਕੇ ਕਰਵਾ ਦਿੱਤੀ ਉਹਨਾਂ ਅੱਗੇ ਮੇਰੀ ਇੰਟਰਵਿਊ। ਤੁਸੀਂ ਯਕੀਨ ਕਰਿਓ ਸਰ, ਮੈਂ ਸਕੂਲ ਗਈ, I was the youngest teacher in the school ਤੇ ਮੈਨੂੰ ਇਹਨਾਂ ਨੇ ਕਲਾਸਿਸ ਦਿੱਤੀਆਂ 7th ਤੋਂ ਲੈ ਕੇ 10th ਤੱਕ। ਤੇ ਇਹ ਹੈ ਕਿ ਮੇਰੀ ਇੰਗਲਿਸ਼ ਦੀ ਕਮਾਂਡ ਅੱਛੀ ਸੀ, ਮੇਰੀ ਸਕੂਲਿੰਗ ਸੇਕਰਡ ਹਾਰਟ ਦੀ ਸੀ ਜੀ। ਤੇ ਉਹਦੇ ਕਰਕੇ ਮੈਨੂੰ ਮਾਲਕ ਨੇ ਥੋੜੀ ਕਿਰਪਾ, ਥੋੜੀ ਐਕਸਟਰਾ ਕਰ ਦਿੱਤੀ। ਕੌਨਫੀਡੈਂਸ ਲੈਵਲ ਚੰਗਾ ਸੀ, ਪੇਰੈਂਟਸ ਨੇ ਜਿੱਦਾਂ ਰੇਸ ਕੀਤਾ। ਤੇ ਉੱਥੇ ਗੱਲ ਪ੍ਰੋਬਲਮ ਇਹ ਆ ਗਈ ਜੀ, ਜਿਹੜੇ ਨਾਲਾਇਕ ਬੱਚੇ ਸੀ ਨਾ ਉਹਨਾਂ ਵਿਚਾਰਿਆਂ ਨੂੰ ਪਿੱਛੇ ਹੀ ਬਿਠਾ ਦਿੰਦੇ ਸੀ। ਲਾਈਕ ਕਲਾਸ 'ਚ 28-30 ਬੱਚੇ ਹੁੰਦੇ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਤੇ ਮੈਂ ਜਦੋਂ ਗਈ, ਮੈਂ ਸੋਚਿਆ ਮੈਂ 7th ਦੀ ਕਲਾਸ ਟੀਚਰ ਮੈਨੂੰ ਉਹਨਾਂ ਨੇ ਅਪੁਆਇੰਟ ਕੀਤਾ। ਮੈਂ ਨਾਲਾਇਕ ਬੱਚੇ ਅੱਗੇ ਬਿਠਾਉਣੇ ਸ਼ੁਰੂ ਕਰਤੇ, ਜਿਹੜੇ ਫਸਟ 5-6 ਮਤਲਬ ਰੈਂਕ ਤੇ ਆਉਂਦੇ ਸੀ ਉਹਨਾਂ ਨੂੰ ਮੈਂ ਪਿੱਛੇ ਕਰਤਾ। ਉਹ ਜੀ ਹਾਲੀ 10 ਦਿਨ ਮੈਨੂੰ ਇਹ ਕੰਮ ਕੀਤਿਆਂ ਨਹੀਂ ਹੋਏ ਤੇ ਉਹ ਜਿਹੜੇ ਲਾਈਕ ਬੱਚੇ ਸੀ ਉਹਨਾਂ ਦੇ ਪੇਰੈਂਟਸ ਸਕੂਲ ਆ ਗਏ। ਤੇ ਮਾਫ ਕਰਨਾ, ਵੈਸੇ ਮੈਂ ਕਹਿਣਾ ਨਹੀਂ ਚਾਹੁੰਦੀ, ਨਹੀਂ ਖੋਲ ਕੇ ਗੱਲ ਕਰੋ, ਹਕੀਕਤ ਹੈ, ਹਕੀਕਤ ਹੈ, ਇਹਨੂੰ ਪੂਰੀ ਲਾਜ਼ਮੀ ਕਰਨਾ ਪਲੀਜ਼ ਇਸ ਕਰਕੇ। ਹਾਂਜੀ। ਤੇ ਦੇਖੋ ਸਰ, ਜਿਹੜੇ ਪ੍ਰਿੰਸੀਪਲ ਦਾ ਅਹੁਦਾ ਨਾ ਇਹ ਬਹੁਤ ਉੱਚਾ ਅਹੁਦਾ ਹੁੰਦਾ ਹੈ, ਬਟ ਮੈਂ ਨਾਮ ਫੇਰ ਨਹੀਂ ਲਵਾਂਗੀ ਕਿਸੇ, ਨਾ ਸਕੂਲ ਦਾ ਨਾ ਪ੍ਰਿੰਸੀਪਲ ਦਾ। ਪਰ ਮੈਨੂੰ ਉਹਨਾਂ ਦੇ ਵਿੱਚ ਇੱਕ ਇੰਨੀ ਨਲਾਇਕੀ ਨਜ਼ਰ ਆਈ ਨਾ, ਉਹਨਾਂ ਆਪਣਾ ਦਿਮਾਗ ਨਹੀਂ ਵਰਤਿਆ। ਉਹ ਜਿਹੜੇ ਉਹ ਸਾਰੇ ਨਾ ਇੰਡਸਟਰੀਅਲਿਸਟ ਸੀ, ਜਿਹਨੂੰ ਕਿ ਆਪਾਂ ਕਹਿ ਲੈਂਦੇ ਜੀ ਅਮੀਰਜ਼ਾਦਿਆਂ ਦੇ ਬੱਚੇ ਸੀ, ਜਿਹੜੇ ਫਸਟ ਸੈਕਿੰਡ ਥਰਡ ਏਦਾਂ ਆਉਂਦੇ। ਪ੍ਰਿੰਸੀਪਲ ਨੇ ਮੈਨੂੰ ਆਫਿਸ 'ਚ ਬੁਲਾਇਆ, ਮੈਨੂੰ ਕਹਿੰਦੇ ਵੀ ਹਰਪ੍ਰੀਤ ਇਹ ਕੀ ਹੋ ਰਿਹਾ ਤੁਹਾਡੀ ਕਲਾਸ ਦੇ ਵਿੱਚ, ਇਹ ਏਦਾਂ ਕਿੱਦਾਂ ਕਰ ਦਿੱਤਾ। ਦੇਖੋ ਮੈਂ ਉਦੋਂ ਜੀ ਮੇਰੀ ਮਤਲਬ ਹਾਰਡਲੀ ਮੈਂ ਸਟੱਡੀ 'ਚ ਆਪਣੀ ਏਜ ਦੇ ਅਕੋਰਡਿੰਗ ਅੱਗੇ ਸੀ, ਜਿੰਨੀ ਵੀ ਮੈਂ ਉਦੋਂ ਐਜੂਕੇਸ਼ਨ ਹਾਸਲ ਕੀਤੀ, ਮੈਂ 2-3 ਸਾਲ ਆਪਣੀ ਉਮਰ 'ਚ ਅੱਗੇ ਸੀ। I was just like 21 years old, 21 and a half, ਜਦੋਂ ਦੀ ਤੁਹਾਨੂੰ ਮੈਂ ਗੱਲ ਦੱਸ ਰਹੀ ਹਾਂ। ਕਿੱਥੇ ਇੱਕ 60 ਸਾਲ ਦੀ 55 ਸਾਲ ਦੀ ਲੇਡੀ, ਉਹਨਾਂ ਦੇ ਹਿਸਾਬ ਨਾਲ ਉਹਨਾਂ ਦੀ ਅੱਧੀ ਉਮਰ ਤੋਂ ਵੀ ਛੋਟੀ ਸੀ ਉਦੋਂ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੇ 'ਚ ਗੱਲ ਗਲਤ ਕੀ ਹੈ ਜੀ? ਤੁਸੀਂ ਦੇਖੋ ਜਿਹੜੇ ਬੱਚੇ ਨਲਾਇਕ ਹੈ ਉਹਨਾਂ ਨੂੰ ਅਸੀਂ ਪਿੱਛੇ ਹੀ ਦਬਾ ਕੇ, ਉਹਨਾਂ ਨੂੰ ਅਸੀਂ ਚਾਂਸ ਨਹੀਂ ਦਿੰਦੇ, ਉਹਨਾਂ ਨੂੰ ਬੋਲਣ ਨਹੀਂ ਦਿੰਦੇ, ਉਹਨਾਂ ਦਾ ਹੈਂਡਸ ਅਪ ਨਹੀਂ ਕਰਵਾਉਂਦੇ। ਮੈਂ ਕਿਹਾ ਉਹਨਾਂ ਨੂੰ ਅਸੀਂ ਜੇ ਚਾਂਸ ਦੇਵਾਂਗੇ ਤਾਂ ਤੁਸੀਂ ਮੈਨੂੰ ਥੋੜਾ ਟਾਈਮ ਦੇਵੋ, ਤੁਸੀਂ ਦੇਖਿਓ ਜੇ ਨਹੀਂ ਰਿਜ਼ਲਟ ਆਏਗਾ ਤਾਂ ਮੈਨੂੰ ਵੀ ਜੌਬ ਤੋਂ ਕੱਢ ਦਿਓ। ਮੈਂ ਤੁਹਾਡੀ ਜੌਬ ਦੇ ਵਾਸਤੇ, ਮੈਂ ਕੋਈ ਪੈਸੇ, ਕੋਈ ਘਰ ਚਲਾਉਣ ਵਾਸਤੇ ਨਹੀਂ ਨੌਕਰੀ ਕਰਨ ਆਈ। ਮੈਂ ਤੁਹਾਨੂੰ ਪਹਿਲਾਂ ਹੀ ਸਾਰਾ ਮਤਲਬ ਦੱਸਿਆ ਸੀ ਕਿ ਮੇਰੀ ਕੀ ਸਿਚੁਏਸ਼ਨ ਹੈ। ਬਾਕੀ ਮੋਰਓਵਰ ਤੁਸੀਂ ਸੈਟਿਸਫਾਈਡ ਸੀ, ਜੇ ਅੱਗੋਂ ਨਹੀਂ ਸੈਟਿਸਫਾਈਡ ਹੋਗੇ
ਤੁਸੀਂ ਮੈਨੂੰ ਕੱਢ ਦਿਓ। ਉਹੀ ਗੱਲ ਹੋਈ ਜੀ, ਮੈਂ ਨਾਲ ਹੀ ਅੱਗੋਂ ਕਾਊਂਟਰ ਅਟੈਕ ਕਰਤਾ। ਮੈਂ ਕਿਹਾ ਜਿਹੜੇ ਫਰਸਟ ਸੈਕਿੰਡ ਥਰਡ ਉਹਨਾਂ ਨੂੰ ਕਿਉਂ ਤਰਲੋ ਮੱਛੀ ਲੱਗ ਗਈ ਹੈ, ਇਹ ਅੱਗੇ ਬੈਠਣ ਪਿੱਛੇ ਬੈਠਣ, ਇਹਨਾਂ ਤੇ ਫਰਸਟ ਸੈਕਿੰਡ ਆ ਹੀ ਜਾਣਾ ਹੈ। ਗੱਲ ਇਹ ਹੈ ਕਿ ਆਪਾਂ ਹਾਂਜੀ ਕਿ ਆਪਾਂ ਅੱਗੋਂ ਜਿਹੜੇ ਬੱਚੇ ਵਿਚਾਰੇ ਨਿਗਲੈਕਟਡ ਨੇ ਆਪਾਂ ਉਹਨਾਂ ਨੂੰ ਚਾਂਸ ਦਈਏ। ਭਾਈ ਸਾਹਿਬ ਮਾਫ ਕਰਨਾ, ਮੈਂ ਰੱਬ ਨੂੰ ਜਾਣ ਦੇਣੀ ਇੱਕ ਦਿਨ, ਮਤਲਬ ਮੈਨੂੰ ਇਸ ਗੱਲ ਦਾ ਪ੍ਰਾਊਡ ਹੈ ਔਰ ਮੈਂ ਪ੍ਰਾਊਡਲੀ ਸ਼ੇਅਰ ਕਰ ਰਹੀ। ਭਾਈ ਸਾਹਿਬ ਜਿੰਨੇ ਵੀ ਉਹ ਨਲਾਇਕ ਬੱਚੇ ਸੀ ਨਾ 7th ਤੋਂ ਲੈ ਕੇ 10th ਤੱਕ 4 ਕਲਾਸਿਸ ਮਿਲੀਆਂ ਸੀ, ਭਾਈ ਸਾਹਿਬ ਇੰਨੇ ਕੁ ਬੱਚੇ ਟ੍ਰੇਨਡ ਕਰ ਦਿੱਤੇ ਨਾ 1.5 ਸਾਲ ਚ। ਮਤਲਬ ਠੀਕ ਹੈ, ਭਾਵੇਂ ਮੈਂ ਕੋਈ ਬੜੀ PhD ਨਹੀਂ ਸੀ, ਕੁਛ ਨਹੀਂ, ਆਈ ਵਾਜ਼ ਇਨ ਮਾਈ ਯੰਗ ਐਰਾ, ਜਿਹਦੇ ਵਿੱਚ ਹਾਲੀ ਮੈਂ ਵੀ ਖੁਦ ਲਰਨ ਕਰ ਰਹੀ ਸੀ, ਮਤਲਬ ਮੇਰੇ ਅੱਗੇ ਵੀ ਮੇਰਾ ਭਵਿੱਖ ਸੀ। ਪਰ ਫਿਰ ਉਹਨਾਂ ਨੇ ਜਦੋਂ ਪ੍ਰਿੰਸੀਪਲ ਨੂੰ ਪਤਾ ਲੱਗਾ ਕਿ ਯਾਰ ਵਾਕਈ ਇਹਦੇ ਟੀਚਰ ਨੇ ਚਮਤਕਾਰ ਕਰ ਦਿੱਤਾ, ਤੁਸੀਂ ਯਕੀਨ ਮੰਨਣਾ ਕਿ ਜਿਹੜੀ ਮੈਨੇਜਮੈਂਟ ਕਮੇਟੀ ਦੇ ਮੇਨ ਬੰਦੇ ਸੀ ਨਾ, ਉਹਨਾਂ ਦੇ ਬੇਟੇ ਨੇ ਮੇਰੇ ਪੈਰੀ ਹੱਥ ਲਗਾਏ। ਜ਼ਿੰਦਾਬਾਦ। ਵਿਗੜੀ ਤਿਗੜੀ, ਜਿਹਨੂੰ ਮਾਫ ਕਰਨਾ ਬੇਵਕੂਫ ਟਾਈਪ ਦੇ ਲੋਕ ਹੁੰਦੇ ਨਾ, ਉਹ ਬੱਚਾ ਉਦਾਂ ਦਾ ਸੀ। ਮਲਿਕ ਸਰ ਤੁਸੀਂ ਵੀ ਹੁਣੇ ਕੁਝ ਬੱਚਿਆਂ ਬਾਰੇ ਬੋਲੀ ਸੀ ਨਾ ਵਰਡਿੰਗ, ਬਸ ਉਹੀ ਵਰਡ ਇੱਥੇ ਫਿੱਟ ਕਰ ਦਿਓ ਤੁਸੀਂ। ਲੜਕੇ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਕਦੀ ਇਹ ਨਾ ਸੋਚੋ ਅਸੀਂ ਕਮੇਟੀ ਦੇ ਸੀਨੀਅਰ ਮੈਂਬਰ ਦੇ ਬੱਚੇ ਆ, ਇਹ ਤੁਸੀਂ ਸਕੂਲ ਆਉਂਦੇ ਹੋ ਬੱਚੇ ਪੜ੍ਹਨ ਲਈ, ਚਾਹੇ ਕੋਈ ਯੰਗ ਟੀਚਰ ਹੈ ਚਾਹੇ ਵੱਡਾ ਟੀਚਰ ਹੈ, ਉਹਦੀ ਇੱਜ਼ਤ ਕਰੋ। फिर बच्चा ने आवाज दे दे के बोलना, हरप्रीत मैम देखो मनप्रीत फेल होती थी, अब वो फर्स्ट सेकंड वाले बच्चों में आना शुरू होगी। ਤੁਸੀਂ ਮੱਲੀ ਸਰ ਆਪਣੇ ਆਪ ਹੀ ਵੀਰ ਜੀ ਤੁਸੀਂ ਸਾਰੇ ਦੱਸੋ ਕਿ ਮਾਲਕ ਨੇ ਦੇਖੋ ਕਿੰਨਾ ਅੱਛਾ ਮੌਕਾ ਦਿੱਤਾ। ਔਰ ਮੈਂ ਇੱਥੇ ਵੀ ਆ ਗਈ, ਮੈਨੂੰ ਫਿਰ ਵੀ ਬੱਚਿਆਂ ਦੇ ਲੈਟਰਸ, ਕਿਉਂਕਿ ਉਦੋਂ ਫੋਨ ਦਾ ਨਹੀਂ ਸੀ ਸਾਧਨ ਹੈਗਾ, ਬੱਚਿਆਂ ਨੇ ਐਡਰੈਸ ਲਿਆ, ਮੈਨੂੰ ਲੈਟਰਸ ਦੇ ਥਰੂ ਉਹਨਾਂ ਨੇ ਕੰਟੈਕਟ ਕਰਨਾ। ਔਰ ਜਦੋਂ ਬੱਚੇ ਸਕਸੈਸਫੁਲੀ 9th 10th ਆਪਣੀ ਪਾਸ ਕੀਤੀ, CBSE ਸਿਲੇਬਸ ਸੀ, ਔਰ ਉਹਨਾਂ ਪੇਰੈਂਟਸ ਦੇ ਬੱਚਿਆਂ ਦੇ ਪੇਰੈਂਟਸ ਮੇਰੇ ਪੇਰੈਂਟਸ ਕੋਲ ਮਿਠਾਈ ਦੇ ਡੱਬੇ ਲੈ ਕੇ ਗਏ, ਸਾਡੇ ਬੱਚੇ ਚੱਲ ਗਏ। ਔਰ ਮੈਂ ਉਸ ਮਾਲਕ ਦਾ ਸ਼ੁਕਰ ਕਰਦੀ ਹਾਂ ਕਿ ਚਲੋ ਮੇਰੀ ਚਾਹੇ ਉਮਰ ਨਹੀਂ ਸੀ ਇੰਨੀ, ਮੈਨੂੰ ਇੱਕ ਵਾਰੀ ਚਾਹੇ ਪ੍ਰਿੰਸੀਪਲ ਨੇ ਨੀਚਾ ਵੀ ਦਿਖਾਣਾ ਚਾਹਿਆ, ਪਰ ਮੈਂ ਸਕਸੈਸ ਹੋਈ, appointed as examiner in CBSE board exam, just imagine। ਸੋ ਮੈਂ ਤੇ ਕਹੂੰਗੀ ਆਪਾਂ ਕੋਈ ਕਿਸੇ ਦੀ ਲਾਈਕ ਪੈਸੇ ਵਾਲੇ ਨੂੰ ਦੇਖ ਕੇ ਨਾ ਡਰੀਏ, ਕੋਈ ਆਪਾਂ ਕਿਸੇ ਨੂੰ ਫੇਵਰਿਜ਼ਮ ਨਾ ਦਈਏ, ਇੱਕ ਅੱਛਾ ਕੰਮ ਕਰੀਏ ਔਰ ਨਿਗਾਹ ਲਾ ਕੇ ਗੱਲ ਕਰ ਸਕੀਏ। ਬਸ ਮੈਂ ਇਹ ਕਹਿਣਾ ਚਾਹਾਂਗੀ। ਔਰ ਵਾਂਸ ਅਗੇਨ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ। ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਬਹੁਤ ਅੱਛਾ ਹੁੰਦਾ ਹੈ। ਬਾਕੀ ਭੁੱਲ ਚੁੱਕ ਦੀ ਮਾਫੀ ਜੀ। ਧੰਨਵਾਦ ਸ਼ਰਮਾ ਜੀ। ਇਹ ਆ ਵਿਲ ਪਾਵਰ। ਐਗਜ਼ੈਕਟਲੀ। ਇਹਦਾ ਇੱਕ ਐਕਸਪੈਰੀਮੈਂਟ ਮੈਂ ਵੀ ਕੀਤਾ, ਜੇ ਮੈਨੂੰ ਇਜਾਜ਼ਤ ਦਿਓ। ਹਾਂਜੀ ਜ਼ਰੂਰ। ਉਹ ਜਿਹੜਾ ਬੈਂਚ ਔਰ ਕੁਰਸੀਆਂ ਹੁੰਦੀਆਂ ਸੀ, ਔਰ ਇਹ ਮੈਂ ਯੂਨੀਵਰਸਿਟੀ ਲੈਵਲ ਤੇ ਕੀਤਾ। ਅੱਛਾ। ਮੈਂ ਉਹ ਸਾਰੀਆਂ ਲਾਈਨਾਂ ਢਾ ਦਿੰਦਾ ਸੀ। ਔਰ ਇਹ ਕੰਮ ਮੈਨੂੰ ਦੱਸਿਆ ਮੇਰੀ ਪਹਿਲੀ ਬ੍ਰੌਡਕਾਸਟ ਟੀਚਰ ਬਿੰਦੀਆ ਸੈਯਦ ਨੇ, ਜਿਹੜੀ ਲੰਡਨ ਤੋਂ ਆਈ ਸੀ। ਅੱਛਾ। ਉਹ ਉੱਥੇ ਬ੍ਰਿੰਗਿੰਗ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੀਆਂ ਨੇ, ਲੰਕਾਸਟਰ ਕਾਲਜ 'ਚ ਵੀ ਪੜ੍ਹਾਉਂਦੀਆਂ ਰਹੀਆਂ ਨੇ, ਆਪ ਉਹ ਅਮਰੀਕਾ ਤੋਂ ਪੜ੍ਹੀਆਂ। ਉਹਨੇ ਆਖਿਆ ਇਹ ਤਰਤੀਬ ਨੂੰ ਗੋਲ ਕਰ ਲੈ, ਯਾਨੀ ਇਹ ਕੁੜੀਆਂ ਮੁੰਡੇ ਜਿਹੜੇ ਪਿੱਛੇ ਬਹਿਣ ਡੇ ਨੇ ਨਾ, ਇੱਕ ਦਾਇਰਾ ਬਣਾ ਲੈ, ਕੁਰਸੀਆਂ ਤਾਂ ਇਸ ਕਲਾਸਰੂਮ 'ਚ, ਉਹਦੇ 'ਚ ਬਹੁ, ਦਾਇਰੇ ਦੇ ਵਿੱਚ ਸਾਰੇ ਫਰੰਟ ਤੇ ਆ ਜਾਂਦੇ ਨੇ, ਔਰ ਤੁਸੀਂ ਸਾਰਿਆਂ ਦੇ ਨਾਲ ਦੇਖੋ ਜੀ ਗੱਲਬਾਤ ਕਰ ਸਕਦੇ ਜੀ। 25-30 ਨੂੰ ਇਸ ਤਰ੍ਹਾਂ ਦਾਇਰੇ ਦੇ ਵਿੱਚ ਇਸ ਪਾਸੇ ਸੱਜਿਓਂ ਲੈ ਕੇ ਤੇ ਦਾਇਰਾ ਖਿਲਾਰ ਕੇ ਖੱਬੇ ਤੱਕ ਲਿਆਉਣਾ ਕਿਹੜਾ ਔਖਾ। ਵਾਕਈ ਇਹਦਾ 100% ਰਿਜ਼ਲਟ ਜੇ। ਵਾਕਈ ਉਹ ਜਿਹੜੇ ਮਿਡ ਟਰਮਸ ਦੇ ਵਿੱਚ ਮੰਦੇ ਸਨ, ਉਹ ਫਾਈਨਲ ਤੱਕ, ਮਿਡ ਤੋਂ ਬਾਅਦ ਮੈਂ ਇੰਜ ਬਿਠਾਉਣਾ ਸ਼ੁਰੂ ਕੀਤਾ, ਫਾਈਨਲ ਦੇ ਵਿੱਚ ਸਾਰਿਆਂ ਨੇ ਆਪਣੀ ਸਕਿੱਲ ਦੇ ਮੁਤਾਬਕ ਲਿਖਿਆ, ਔਰ ਵਾਕਈ ਉਹ ਜਿਹਨੂੰ ਕਹਿੰਦੇ ਨੇ ਕਾਬਲ ਬੱਚਿਆਂ ਦੇ ਵਿੱਚੋਂ ਇੱਕ ਸਨ। ਇਹ ਦੇਖੋ ਮੱਲੀ ਸਾਹਿਬ, ਗੱਲ ਇਹ ਆ ਵੀ ਹੋ ਸਕਦਾ ਇਹ ਗੱਲ ਹਰੇਕ ਥਾਂ ਲਾਗੂ ਨਾ ਹੁੰਦੀ ਹੋਵੇ, ਪਰ ਇਹ ਸੱਚ ਆ ਸਾਡੇ ਜ਼ਮਾਨੇ ਦਾ ਕਿ ਨਲਾਇਕ ਜਵਾਕਾਂ ਦੇ ਨਾਲ ਵਰਤਾਰਾ, ਬਿਹੇਵ ਏਦਾਂ ਕੀਤਾ ਜਾਂਦਾ ਜਿਵੇਂ ਉਹ ਕ੍ਰਿਮੀਨਲ ਹੋਣ। ਐਗਜ਼ੈਕਟਲੀ। ਔਰ ਉਹਨਾਂ ਦੇ ਵਿੱਚ ਜਿਹੜੀ ਕੋਈ ਰੱਬ ਵੱਲੋਂ ਦਿੱਤਾ ਟੈਲੈਂਟ ਹੈ, ਕਲਾ ਹੈ, ਉਹਨੂੰ ਵੀ ਦੱਬ ਦਿੱਤਾ ਜਾਂਦਾ ਹੈ। ਔਰ ਉਹ ਜਦੋਂ ਪਿੱਛੇ ਰਹਿਣਾ ਤੇ ਬਸ ਉਹਨਾਂ ਦੇ ਨਾਲ ਉਹੀ ਹੈ ਨਾ, ਤੂੜੀ ਦਾਣੇ ਵਾਲੇ ਅੰਦਰ ਦੇ ਵਿੱਚ ਕਿ ਪੁਰਾਣੀ ਫੱਕ ਜਿਹੜੀ ਇਹ ਸੁੱਟੀ ਹੈ, ਉਸ ਫੱਕ ਵੱਲ ਕਿੰਨਾ ਕੋਈ ਤਵੱਜੋ ਦਿੰਦਾ, ਜਾਂ ਉਸ ਤੂੜੀ ਵੱਲ ਕਿੰਨੇ ਕੋਈ ਤਵੱਜੋ ਦਿੰਦਾ, ਬਸ ਇਹੋ ਹੀ ਸਲੂਕ ਹੈ ਜਿਹੜਾ। ਔਰ ਮੈਂ ਸਮਝਣਾ ਤਵੱਜੋ ਦੇ ਨਾਲ ਇਹ ਜਿਹੜਾ ਹੀਰਾ ਹੈ ਨਾ ਸ਼ਰਮਾ ਜੀ, ਉਹ ਹਮੇਸ਼ਾ ਕੋਲੇ ਦੀ ਕਾਨ, ਕਿੰਨੀ ਕਾਲਕ ਹੁੰਦੀ, ਹੱਥ ਪੈਰ ਮੂੰਹ ਜਾਣ ਨੂੰ ਜੀ ਨਹੀਂ ਕਰਦਾ, ਪਰ ਜੇ ਹੀਰਾ ਲੱਭਣ ਦੀ ਲਗਨ ਹੋਵੇ ਨਾ, ਤੇ ਉਸੇ ਕੋਲੇ ਦੇ ਵਿੱਚੋਂ ਉਹਨੇ ਨਿਕਲਣਾ ਹੁੰਦਾ। ਸੋ ਉਹ ਜਿਹੜੇ ਪਿੱਛੇ ਬਿਠਾਏ ਨੇ, ਉਹਨਾਂ ਦੇ ਵਿੱਚ ਕੋਈ ਚੰਗੇ ਸਪੋਰਟਸਮੈਨ ਵੀ ਹੋਣਗੇ, ਉਹ ਯਾਰ ਕੋਈ ਚੰਗੀ ਬਾਂਸਰੀ ਵਜਾਉਂਦਾ ਹੋਏਗਾ, ਉਹ ਮਿਊਜ਼ਿਕ ਬੇਸ ਤੇ ਅੱਗੇ ਚਲਾ ਜਾਏਗਾ, ਕੋਈ ਦੌੜ ਬਹੁਤ ਅੱਛੀ ਲਾਉਂਦਾ ਹੋਏਗਾ, ਐਥਲੈਟਿਕਸ ਦੇ ਤੌਰ ਤੇ ਕਹਿ ਲਓ, ਗੇਮਾਂ ਦੇ ਤੌਰ ਤੇ ਉਹਦੇ ਤੇ ਉਹ ਅੱਗੇ ਚਲਾ, ਕੋਈ ਬਹੁਤ ਅੱਛਾ ਗਾਉਂਦਾ ਹੋਏਗਾ, ਸਿੰਗਿੰਗ ਕੰਪੀਟੀਸ਼ਨ ਵਿਨ ਕਰਕੇ ਚਲ ਜਾਏਗਾ। ਅਸੀਂ ਉਹਨਾਂ ਸਾਰੀਆਂ ਸ਼ੈਵਾਂ ਦੇ ਉੱਤੇ ਲੈ ਦੇ ਦਿੰਨੇ, ਔਰ ਸਿਰਫ ਇਹ ਜਿਹੜੇ ਨੰਬਰਾਂ ਵਾਲੀ ਦੌੜ ਵਾਲਾ ਮਾਮਲਾ, ਜਿੱਦਾਂ ਮੈਡਮ ਹੁਣਾਂ ਦੱਸਿਆ, ਅਸੀਂ ਇਸ ਪਾਸੇ ਲੱਗੇ ਆ। ਹਕੀਕਤਾਂ ਇਹ ਵਾਕਈ ਏਦਾਂ ਹੈ। ਹਾਂ,
ਨਿਜ਼ਾਮ ਨੂੰ ਬਦਲਣ ਦੀ ਲੋੜ ਹੈ। ਜੀ, ਜੀ। ਇਹ ਨਹੀਂ ਕਿ ਕੋਈ ਟੈਲੈਂਟ ਦੀ ਕਮੀ ਹੈ, ਕੋਈ ਘਾਟਾ ਹੈ। 8 ਜਮਾਤਾਂ ਪਾਸ ਹੈ ਸਾਬਰ ਅਲੀ ਸਾਬਰ ਵਰਗਾ ਸ਼ਾਇਰ। ਹਾਂਜੀ, ਦੇਖ ਲਓ ਤੁਸੀਂ। ਦੇਖ ਲਓ ਨਾ, ਹਾਂਜੀ। ਉਹ 26 ਕਿਤਾਬਾਂ ਯਾਰ ਉਹਨੇ ਲਿਖ ਦਿੱਤੀਆਂ। ਹੂੰ। ਉਹ ਕਹਿਣ ਡਿਆ ਕਿ ਮੈਂ 5ਵੀਂ ਕਲਾਸ 'ਚ ਸਾਂ, 8 ਹੂੰ। ਜਮਾਤਾਂ ਮੈਂ ਪਾਸ ਹਾਂ, 8ਵੀਂ 'ਚ ਵੀ ਮੈਂ ਨੱਸ ਗਿਆ ਸਾਂ। ਹੂੰ, ਹੂੰ। ਤੇ ਐਵੇਂ ਧੱਕੇ ਨਾਲ ਮੈਂ ਬੋਰਡ ਦੇ ਪੇਪਰ ਦਿੱਤੇ। ਪਰ ਹੂੰ। 5ਵੀਂ ਤੋਂ 8ਵੀਂ ਤੱਕ ਮੈਂ ਬੁੱਲੇ ਸ਼ਾਹ, ਮੈਂ ਵਾਰਿਸ ਸ਼ਾਹ, ਮੈਂ ਹਜ਼ਰਤ ਮੀਆਂ ਮੁਹੰਮਦ ਬਖਸ਼, ਮੈਂ ਉਹਨੂੰ ਬਨੂ ਹਾਸ਼ਿਮ, ਇਹਨਾਂ ਸਾਰਿਆਂ ਨੂੰ ਕਹਿਣ ਡਿਆ ਮੈਂ ਪੜ੍ਹ ਚੁੱਕਿਆ ਸਾਂ। ਹੂੰ। ਸੋ ਉਹਦੀ ਇਸ ਸਕਿੱਲ ਤੋਂ ਫਾਇਦਾ ਨਹੀਂ ਚੁੱਕਿਆ ਗਿਆ। ਹੂੰ। ਕਿੱਡਾ ਵੱਡਾ ਇੱਕ ਕਵੀ ਸੀਗਾ, ਹੂੰ। ਕਿੱਡਾ ਵੱਡਾ ਇੱਕ ਡਿਬੇਟਰ ਸੀਗਾ, ਕਿੱਡੀ ਵੱਡੀ ਕੋਈ ਸੁਸਾਇਟੀ ਸੀਗੀ ਜਿਹੜੀ ਉਹ ਉੱਥੇ ਬਣਾਈ ਜਾਂਦੀ, ਮਾੜੀ ਜਿਹੀ ਬਣਾ ਲਈ ਜਾਂਦੀ, ਨੀਂਹ ਰੱਖ ਦਿੱਤੀ ਜਾਂਦੀ, ਕਿੱਥੇ ਨਿਕਲ ਜਾਣਾ ਸੀਗਾ ਉਹਨੇ। ਬਿਲਕੁਲ, ਬਿਲਕੁਲ। ਬਟ ਅਸੀਂ ਉਹ ਕਿਤਾਬਾਂ, ਉਹ ਜਿਲਦਾਂ, ਉਹ ਕਾਪੀਆਂ ਉਸ ਤੋਂ ਬਾਹਰ ਨਹੀਂ ਗਏ। ਹੂੰ। ਅਸੀਂ ਉਹ ਬਸਤੇ ਦਾ ਭਾਰ ਆ ਜਿਹੜਾ ਉਹਨੂੰ ਵਧਾ ਚੜਿਆ, ਹੂੰ। ਉਹਦੇ ਟੈਲੈਂਟ ਨੂੰ ਅਸੀਂ ਆਖਿਆ ਇਹ ਤੇ ਬਾਹਰ ਦੀਆਂ ਗੱਲਾਂ, ਇਹ ਕਿਹੜਾ ਕੋਈ ਡਿਗਰੀ ਦਾ ਹਿੱਸਾ ਆ। ਜੀ। ਅੱਜ ਵੀ ਵੇਖ ਲਓ ਕਿ ਜਿਹੜੇ ਸਕਿਲਡ ਸਕੂਲ ਨੇ, ਹੂੰ। ਜਿਹੜੇ ਟੈਲੈਂਟ ਬੇਸ ਦੇ ਉੱਤੇ ਆਪਣੇ ਟੈਲੈਂਟ ਦੀ ਕਦਰ ਕਰਦੇ ਨੇ, ਹੂੰ। ਬੱਚਾ ਉਹ ਪੜ੍ਹਾਈ ਦੇ ਵਿੱਚ ਮਾੜਾ ਵੀ ਹੈ, ਹੂੰ। ਉਹਨੂੰ ਕਹਿੰਦੇ ਨੇ ਕਿ ਇਸ ਪਾਸਿਓਂ ਠੀਕ ਹੈ, ਇਹਨੂੰ ਇਸ ਪਾਸੇ ਲੈ ਕੇ ਜਾਵੋ, ਉਹਨਾਂ ਦਾ ਵਰਤਾਵਾ ਉਹਦੇ ਨਾਲ ਬੈਲੈਂਸ ਹੋ ਜਾਂਦਾ। ਹੂੰ। ਜਦੋਂ ਵਰਤਾਵਾ ਬੈਲੈਂਸ ਕਰੋਗੇ ਹੂੰ। ਤੇ ਮਾੜਾ ਚੰਗਾ ਤੇ ਰੱਬ ਨੇ ਪੈਦਾ ਹੀ ਨਹੀਂ ਕੀਤਾ ਯਾਰ, ਸਹੀ, ਸਾਰੇ ਸਹੀ ਇੱਕੋ ਜਿਹੇ ਗੱਲ, ਬਣਾ ਕੇ ਸਹੀ ਭੇਜੇ ਗੱਲ। ਹੈ। ਹੁਣ ਉਸ ਸਟਰਕਚਰ ਨੂੰ ਸਮਝ ਕੇ ਜੇ ਸਾਰਿਆਂ ਦੀ ਟਿਊਨਿੰਗ ਉਹਦੇ ਮੁਤਾਬਕ ਕਰ ਦਈਏ, ਹੂੰ, ਹੂੰ, ਟਰੈਕਟਰ ਦੀ ਟਰੈਕਟਰ ਦੇ ਮੁਤਾਬਕ, ਸਕੂਟਰ ਦੀ ਸਕੂਟਰ ਦੇ ਦੇ ਮੁਤਾਬਕ, ਮੁਤਾਬਕ। ਗੱਡੀ ਦੀ ਗੱਡੀ ਦੇ ਮੁਤਾਬਕ, ਹਾਂਜੀ। ਜਹਾਜ਼ ਦੀ ਜਹਾਜ਼ ਦੇ ਮੁਤਾਬਕ, ਹਾਂ। ਸਾਰੇ ਰੇੜੇ ਫਿਰਨਗੇ। ਜੀ। ਪਰ ਅਸੀਂ ਕਹਿੰਦੇ ਹਾਂ ਕਿ ਨਹੀਂ, ਸਾਈਕਲ ਨੂੰ ਨੁਕਰੇ ਲਾ ਦਿਓ, ਹੂੰ। ਜਹਾਜ਼ ਵੱਲ, ਹੈਲੀਕਾਪਟਰ ਵੱਲ ਤਵੱਜੋ ਦਿਓ, ਉਦੋਂ ਇਹਨਾਂ ਨੇ ਉੱਡਣਾ। ਇੱਕ ਚੀਜ਼ ਹੋਰ ਬੜੀ ਸੋਹਣੀ ਛੂਹੀ ਹੈ ਭੈਣ ਜੀ ਹੋਰਾਂ ਨੇ, ਉਹ ਵੀ ਆਪਾਂ ਉਹਦੇ ਤੇ ਵੀ ਗੱਲ ਕਰਦੇ ਹਾਂ। ਅੰਗਰੇਜ਼ੀ ਦੀ ਇੱਕ ਕਹਾਵਤ ਹੈ ਮੱਲੀ ਸਾਹਿਬ, ਉਹ ਕਹਿੰਦੇ ਕਿ ਇਟਸ ਨਾਟ ਅਬਾਊਟ ਪਰਫੈਕਟ, ਇਟਸ ਐਗਜ਼ੈਕਟਲੀ ਅਬਾਊਟ ਐਫਰਟ। ਇਹ ਏਦਾਂ ਹੀ। ਪਰਫੈਕਟ ਦੇ ਹੋਣ ਦੀ ਨਹੀਂ ਗੱਲ, ਐਫਰਟ ਕੌਣ ਜ਼ਿਆਦਾ ਕਰ ਰਿਹਾ ਇਹ ਵੀ ਮਾਇਨੇ ਰੱਖਦੀ ਹੈ ਗੱਲ। ਔਰ ਦੂਜੀ ਗੱਲ ਮੱਲੀ ਸਾਹਿਬ ਇਹ ਹੈ ਕਿ ਇੱਕ ਹੋਰ ਪੱਖ ਬੜਾ ਸੋਹਣਾ ਛੋਹਿਆ ਇਹਨਾਂ ਨੇ, ਉਹ ਹੈ ਕਿ ਅਮੀਰ ਲੋਕਾਂ ਨੂੰ ਸਲਾਮ ਕਰਨਾ ਇਹ ਐਗਜ਼ੈਕਟਲੀ ਸਾਡੇ ਮੁਆਸ਼ਰੇ 'ਚ ਇੱਕ ਜ਼ਹਿਰੀਲਾ ਸੱਚ ਹੈ ਹੈ, ਔਰ ਇਹਨੂੰ ਮੰਨਿਓ ਬਿਨਾਂ ਚਾਰਾ ਨਹੀਂ। ਨਹੀਂ ਹੈ। ਹੁਣ ਤੇ ਇਹ ਤਬਕਿਆਂ ਦੀ ਵੰਡ ਆ ਜਿਹੜੀ, ਉਹਨਾਂ ਨੇ ਹਾਂਜੀ। ਸਕੂਲ ਆਪਣੇ ਵੱਖਰੇ ਕਰ ਲਏ ਨੇ। ਹਾਂਜੀ, ਹਾਂਜੀ, ਉਹਨਾਂ ਹਾਂਜੀ। ਸਕੂਲਾਂ ਦੇ ਵਿੱਚ ਵੀ ਇੰਡਸਟਰੀਅਲਿਸਟ ਆ ਜਿਹੜਾ, ਉਹਦਾ ਬੱਚਾ ਹੈ ਜਿਹੜਾ, ਉਹ ਬਿਊਰੋਕਰੇਟ ਦੇ ਬੱਚੇ ਦੇ ਨਾਲ ਬਹਿਣਾ ਪਸੰਦ ਨਹੀਂ ਕਰਦਾ। ਹੂੰ, ਹੂੰ, ਬਿਊਰੋਕਰੇਟ ਦਾ ਮਤਲਬ ਇਹ ਕਿਸ ਪਾਸੇ ਨੂੰ ਤੁਰ ਪਏ ਯਾਰ ਅਸੀਂ। ਹੂੰ। ਇੱਕ ਸਟੂਡੈਂਟ ਤਾਂ ਸਟੂਡੈਂਟ ਹੀ ਹੋਣਾ ਚਾਹੀਦਾ। ਐਗਜ਼ੈਕਟਲੀ। ਔਰ ਕੀ ਐਜੂਕੇਸ਼ਨ ਸਾਨੂੰ ਇਹੋ ਜਿਹੇ ਕੰਮ, ਇਹੋ ਜਿਹੀਆਂ ਇਹ ਵੰਡਾਂ ਦੀ ਵੰਡ ਸਿਖਾਉਂਦੀ ਸਖਾਲਤਾ ਦਿੰਦੀ ਨਾ, ਹਾਂਜੀ, ਜੀ। ਕਤਲ ਨਹੀਂ, ਉਹ ਤਾਂ ਨਹੀਂ, ਉਹ ਤੇ ਇਕੁਐਲਿਟੀ ਹੈ ਜਿਹੜੀ, ਉਹਦੇ ਤੇ ਹੂੰ। ਉਹ ਸਾਰੀ ਉਹਦੀ ਨੀਂਹ ਹੁੰਦੀ ਹੈ। ਹੂੰ। ਔਰ ਜਦੋਂ ਤੱਕ ਅਸੀਂ ਕੁਝ ਐਸਾ ਕੁਝ ਨਾ ਕੀਤਾ, ਹੂੰ। ਮਾਫੀ ਦੇ ਨਾਲ ਗੱਲ ਤੇ ਕੋੜੀ ਹੈ, ਹੂੰ। ਰਵਾਂਗੇ ਆਪਾਂ ਡਾਵਾਂਡੋਲ ਹੀ। ਹਾਂਜੀ। ਨਹੀਂ, ਦੂਜੀ ਗੱਲ ਇਹ ਵੀ ਹੈ ਨਾ ਮੱਲੀ ਸਾਹਿਬ, ਕਈ ਵਾਰੀ ਆਪਾਂ ਔਰ ਇਹ ਚੀਜ਼ਾਂ ਨਾ ਜਦੋਂ ਬਚਪਨਾ ਹੁੰਦਾ ਉਦੋਂ ਬਿਠਾਈਆਂ ਜਾਂਦੀਆਂ, ਆਪਾਂ ਅਪਲਾਈ ਹੁੰਦੀਆਂ ਵੇਖਦੇ ਹਾਂ। ਕਈ ਵਾਰੀ ਇਹ ਚੀਜ਼ਾਂ ਘਰ ਜਾਂਦੀਆਂ ਹੂੰ। ਤੇ ਆਪਾਂ ਅਸਲ ਜ਼ਿੰਦਗੀ ਦੇ ਵਿੱਚ ਜਦੋਂ ਮੈਚੁਰ ਹੋ ਜਾਂਦੇ ਹਾਂ, ਜਦੋਂ ਨੌਕਰੀਆਂ ਤੇ ਜਾਂਦੇ ਹਾਂ, ਜਾਂ ਜਦੋਂ ਆਪਣੇ ਕਾਰੋਬਾਰ ਸ਼ੁਰੂ ਕਰ ਲੈਂਦੇ ਹਾਂ, ਜਾਂ ਜਦੋਂ ਆਪਾਂ ਵੱਡੇ ਹੋ ਜਾਂਦੇ ਹਾਂ, ਜ਼ਮਾਨੇ ਦੇ ਵਿੱਚ ਵਿਚਰਨ ਲੱਗਦੇ ਹਾਂ, ਉਦੋਂ ਵੀ ਸਾਨੂੰ ਇਹ ਲੱਗਦਾ ਹੈ ਕਿ ਜੇਕਰ ਅਮੀਰ ਬੰਦੇ ਨਾਲ ਬਣਾ ਕੇ ਰੱਖੀ ਤਾਂ ਇਹ ਬੜਾ ਚੰਗਾ ਹੋ, ਕਿਤੇ ਨਾ ਕਿਤੇ ਕੰਮ ਆਏਗਾ। ਕੰਮ ਲਾਲਚ ਆਏਗਾ। ਇੱਕ ਦਿਲ 'ਚ ਬੈਠਾ ਲਾਲਚ ਹੁੰਦਾ ਹੈ। ਆਪਾਂ ਗਰੀਬ ਬੰਦੇ ਦੇ ਕਿਰਦਾਰ ਜਾਂ ਮਾਤੜ ਬੰਦੇ ਦੇ ਕਿਰਦਾਰ ਦੀ ਨਹੀਂ ਪਛਾਣ ਕਰਦੇ। ਐਗਜ਼ੈਕਟਲੀ। ਅਮੀਰ ਦੀਆਂ ਅਸੀਂ ਗਲਤ ਆਦਤਾਂ ਨੂੰ ਵੀ ਕਹਿੰਦੇ ਕਿ ਯਾਰ ਠੀਕ ਹੋ, ਕੋਈ ਗੱਲ ਨਹੀਂ, ਹਾਂ, ਬੇਲੀ ਆ ਤੁਹਾਡਾ ਆਪਣਾ। ਯਾਰ ਮਿੱਤਰ ਹੈ, ਕੋਈ ਵੀ ਅਮੀਰ ਹੈ, ਗਰੀਬ ਹੈ, ਡਜ਼ਨਟ ਮੈਟਰ। ਐਗਜ਼ੈਕਟਲੀ। ਉਹਦਾ ਐਗਜ਼ੈਕਟਲੀ। ਦੌਲਤ ਨਾਲ ਕੁਛ ਨਹੀਂ ਹੈ। ਅਮੀਰ ਵੀ ਆਮ ਮਾਤੜ ਜਵਾਕਾਂ ਦੇ ਦੋਸਤ ਹੁੰਦੇ, ਇਹਦੇ ਵਿੱਚ ਕੋਈ ਨਹੀਂ ਹੈ। ਪਰ ਇਹ ਇੱਕ ਤੁਹਾਡਾ ਇਨਸਾਨੀ ਗੁਣ ਹੈ ਕਿ ਤੁਸੀਂ ਇਨਸਾਨ ਨੂੰ ਉਹਦੇ ਕਿਰਦਾਰ ਤੋਂ ਪਛਾਣੋ, ਉਹਦੀ ਬਿਲਕੁਲ ਏਦਾਂ। ਦੌਲਤ ਤੋਂ ਨਹੀਂ, ਉਹਦੀ ਐਗਜ਼ੈਕਟਲੀ। ਘੜੀ ਦੇ ਲੇਬਲ ਤੋਂ ਨਹੀਂ, ਉਹਦੀ ਘੜੀ ਕਿਹੜੀ ਬੰਨੀ ਹੈ, ਉਹਦੇ ਸ਼ੂ ਕਿਹੜਾ ਪਾਇਆ, ਉਹ ਕਿਹੜੀ ਕਾਰ ਚ ਆਉਂਦਾ, ਇਹ ਨਹੀਂ ਮੈਟਰ ਕਰਦਾ। ਉਹ ਮੈਟਰ ਗੱਲ ਇਹ ਕਰਦੀ ਹੈ ਕਿ ਕੀ ਤੁਹਾਨੂੰ ਐਜ਼ ਏ ਹਿਊਮਨ, ਐਜ਼ ਏ ਇਨਸਾਨ ਉਹ ਬੰਦਾ ਤੁਹਾਨੂੰ ਠੀਕ ਤਵੱਜੋ ਟ੍ਰੀਟ ਦੇ ਕਰ ਰਿਹਾ, ਰਿਹਾ। ਟ੍ਰੀਟ ਕਰ ਰਿਹਾ। ਐਗਜ਼ੈਕਟਲੀ। ਸਿਆਣੇ ਕਹਿੰਦੇ ਵੱਡਾ ਕੌਣ ਹੈ? ਕਹਿੰਦਾ ਵੱਡਾ ਬੰਦਾ ਉਹ ਹੈ ਜਿਹੜਾ ਨਾਲ ਬੈਠੇ ਨੂੰ ਛੋਟਾ ਨਾ ਹੋਣ ਦੇ। ਵਾਹ 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 ਵਾਹ, ਕੀ ਬਾਤ ਹੈ। ਦੇਖੋ ਨਾ, ਹਾਂਜੀ। ਇਹ ਨੇ ਨਿਚੋੜ, ਇਹ ਹਾਂ। ਨੇ ਸਿਆਣਿਆਂ ਦੀਆਂ ਕਹੀਆਂ, ਹਾਂ, ਇਹ ਨੇ ਗੱਲਾਂ ਦੇ ਜਿਹਨੂੰ ਕਹਿੰਦੇ ਨੇ ਕਿ ਕਰੈਕਟ। ਹਾਂ, ਅਮੀਰ ਕੌਣ ਆ? ਅਮੀਰ ਉਹ ਆ ਜਿਹੜਾ ਨਾਲ ਦੇ ਬੈਠੇ ਨੂੰ ਗਰੀਬ ਨਾ ਫੀਲ ਹੋਵੇ, ਐਗਜ਼ੈਕਟਲੀ। ਐਗਜ਼ੈਕਟਲੀ। ਹਨਾ। ਹੰਕਾਰੀ ਕੌਣ ਹੈ? ਕਹਿੰਦੇ ਹੰਕਾਰੀ ਕੌਣ ਨਹੀਂ ਹੈ? ਕਹਿੰਦਾ ਹੰਕਾਰੀ ਉਹ ਨਹੀਂ ਹੈ ਜਿਹੜਾ ਨਾਲ ਦੇ ਬੰਦੇ ਬੈਠੇ ਨੂੰ ਇਹ ਨਾ ਫੀਲ ਹੋਣ ਦੇਵੇ ਕਿ ਯਾਰ ਮੈਨੂੰ ਇਹ ਆਉਂਦਾ ਨਹੀਂ ਜਿਹੜਾ ਇਹਨੂੰ ਆਉਂਦਾ। ਐਗਜ਼ੈਕਟਲੀ। ਐਗਜ਼ੈਕਟਲੀ। ਉਹ ਹੈ ਬਰਾਬਰਤੀ ਦੀ ਗੱਲ, ਵਾਹ ਵਾਹ ਬਰਾਬਰਤਾ ਦੀ ਗੱਲ। ਵਾਹ 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 ਵਾਹ, ਇਸ ਤਰ੍ਹਾਂ ਹੀ ਹੈ। ਸੋ ਗੱਲਾਂ ਹੋਰ ਵੀ ਸੀ ਜਿਹੜੀਆਂ ਕਰਨੀਆਂ ਸੀ ਮੱਲੀ ਸਾਹਿਬ, ਸਮਾਂ ਇਜਾਜ਼ਤ ਨਹੀਂ ਦਿੰਦਾ। ਜੀ ਬਿਲਕੁਲ, ਇਸ ਤਰ੍ਹਾਂ ਹੀ ਵੇਲੇ ਦੀ ਹਾਂਜੀ। ਥੋੜ ਹਮੇਸ਼ਾ ਮੁੱਖ ਰਹੀ ਜੀ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਨਾਲ ਜੁੜਨ ਵਾਸਤੇ। ਥੈਂਕ ਯੂ ਸੋ ਮਚ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਔਰ ਆਪਣੇ ਨਾਲ ਜੋੜ ਲਿਆ, ਔਰ ਕੁਝ ਹਾਂਜੀ। ਵਿਚਾਰ ਜਿਹੜੇ ਮੇਰੇ ਕੁਝ ਖੋਟੇ, ਕੁਝ ਖਰੇ ਸਨ, ਉਹ ਸੁਣਨ ਵਾਲਿਆਂ ਤੱਕ ਪਹੁੰਚੇ। ਆਪ ਜੀ ਦਾ ਬਹੁਤ ਧੰਨਵਾਦ। ਜੀ, ਧੰਨਵਾਦ ਜੀ। ਸੋ ਆਪਣੇ ਨਾਲ ਜੁੜੇ ਸਨ ਮੱਲੀ ਸਾਹਿਬ, ਜਿਹੜੇ ਕਿ ਪੰਜਾਬੀ ਰੇਡੀਓ USA ਤੇ ਸਵੇਰੇ ਵੀ ਸ਼ੋਅ ਲੈ ਕੇ ਆਉਂਦੇ ਨੇ ਤੇ ਸ਼ਾਮ ਨੂੰ ਵੀ ਤੁਸੀਂ ਉਹਨਾਂ ਨੂੰ ਸੁਣਦੇ ਹੋ। ਤੇ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਰੇਡੀਓ ਬ੍ਰੌਡਕਾਸਟਿੰਗ ਦੇ ਨਾਲ ਇੱਕ ਲੰਮਾ ਸਮਾਂ ਆਪਣਾ ਜਿਹੜਾ ਉਹ ਅਧਿਆਪਨ ਨੂੰ ਵੀ ਸਮਰਪਣ ਕੀਤਾ ਸੀਗਾ। ਤੇ ਇਹਨਾਂ ਦੇ ਜਿਹੜੇ ਤਜਰਬੇ ਦੇ ਵਿੱਚੋਂ ਅਸੀਂ ਵੀ ਕਾਫੀ ਕੁਝ ਸਿੱਖਦੇ ਰਹੀਦਾ, ਇਹਨਾਂ ਤੋਂ ਪੁੱਛਦੇ ਰਹੀਦਾ। ਔਰ ਉਮੀਦ ਹੈ ਕਿ ਤੁਹਾਨੂੰ ਇਹ ਗੱਲਾਂ ਤੁਹਾਡੇ ਨਾਲ ਜਿਹੜੀਆਂ ਬਚਪਨ ਦੀਆਂ ਬੀਤੀਆਂ ਜ਼ਰੂਰ ਕੰਮ ਜਿਹੜੀਆਂ ਯਾਦ ਆਈਆਂ ਹੋਣਗੀਆਂ ਤੁਹਾਨੂੰ ਵੀ ਉਹ ਚੀਜ਼ਾਂ, ਪਰ ਸਾਂਝੀਆਂ ਵੀ ਜ਼ਰੂਰ ਕਰ ਲਿਆ ਕਰੋ। ਸਾਂਝੀਆਂ ਕਰਨ ਦੇ ਵਿੱਚ
ਕੋਈ ਸੰਕੋਚ ਨਹੀਂ ਹੈ। ਇੱਥੇ ਹੀ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।